ਜੰਡਿਆਲੇ ਦੇ ਆਲੇ ਦੁਆਲੇ ਦੇ ਪਿੰਡ ਜਿਹੜੇ ਆ, ਹਾਂਜੀ ਜਿਹੜੇ ਵੱਡੇ ਵੱਡੇ ਮਸ਼ਹੂਰ ਪਿੰਡ ਸੀ, ਉਹਨਾਂ ਦੇ ਨਾਂ ਚੇਤਾ ਚੇਤਾ ਦੱਸੋ। ਨਾਲ ਹੀ ਸਾਡੇ ਤੇੜਾ ਬਜਾਪਰ ਜੀ। ਇੱਧਰ ਮੋਵਾਲ ਦੇਵਲੀ ਤੇ ਰਮਾਲ ਛੰਨੀ ਜੱਟਾਂ ਦੀ ਸੀ ਉਹ। ਅੱਛਾ ਜੀ। ਤੇ ਦੋ ਮੰਦਿਰ ਸੀ ਸਾਡੇ ਪਿੰਡ। ਕਿਹੜੇ ਕਿਹੜੇ ਮੰਦਿਰਾਂ ਦਾ ਨਾਂ ਚੇਤਾ? ਹਾਂ, ਇੱਕ ਸਾਨੀਆਂ ਦਾ ਮੰਦਿਰ ਖਾਨ ਕਹਿੰਦੇ ਸੀ ਹਾਂ। ਤੇ ਇੱਕ ਚੌਧਰੀਆਂ ਦਾ ਮੰਦਿਰ ਜਿਹੜਾ ਦਿਆਲ ਸਿੰਘ ਜੀ ਚੌਧਰੀ ਜਿਹੜਾ ਚੌਧਰੀਆਂ ਦਾ ਮੰਦਿਰ ਕਹਿੰਦੇ। ਚੌਧਰੀਆਂ ਦਾ, ਰਾਜਪੂਤਾਂ ਨੂੰ ਚੌਧਰੀ ਕਹਿੰਦੇ ਸੀ ਉੱਥੇ। ਚੌਧਰੀ ਕਹਿੰਦੇ। ਓਕੇ। ਜਦੋਂ ਫਿਰ ਨਜ਼ੀਰ ਨਾਲ ਚਿੱਠੀ ਤੇ ਗੱਲਬਾਤ ਹੋਈ, ਕੀ ਗੱਲਬਾਤ ਕੀਤੀ ਉਹਨੇ ਫਿਰ ਇਹ ਪੁੱਛਿਆ ਮੈਨੂੰ ਹਾਂ ਵੀ ਤੁਸੀਂ ਆਪਣੇ ਬਾਲਦਾਰਾਂ ਨਾਲ ਹੀ ਦੱਸਿਆ। ਹਾਂ ਮੈਂ ਆਪਣਾ ਦੱਸਿਆ, ਉਹਨਾਂ ਨੇ ਨਹੀਂ ਦੱਸਿਆ। ਹਾਂ। ਸਾਡੇ ਬਾਲਦਾਰ ਮੈਨੂੰ ਵੀ ਪਿਤਾ ਪਿਤਾ, ਚਾਚਾ ਇਹਨਾਂ ਚਾਚਾ, ਕੀ ਹਾਲ ਹੈ ਬਜ਼ੁਰਗਾਂ ਦਾ। ਉਹਨਾਂ ਨੇ ਨਹੀਂ ਦੱਸਿਆ। ਇੰਨੀ ਉਹਨੇ ਪੁੱਛਿਆ। ਤੇ ਤੁਹਾਡਾ ਵਿਆਹ ਹੋਇਆ ਸੀ ਉਦੋਂ 65 65 ਵਿਆਹ ਹੋ ਗਿਆ। ਤੇ ਇਹ ਵੀ ਦੱਸਿਆ ਨਾ ਮੇਰਾ ਵਿਆਹ ਹੋ ਗਿਆ। ਤਾਂ ਉਹਦਾ ਵੀ ਹੋ ਗਿਆ। ਉਹਦਾ ਮੈਂ ਵਿਆਹ ਗੱਲ ਨਹੀਂ ਕੀਤੀ। ਉਹਦਾ ਹੋ ਗਿਆ ਹੁਣ। ਉਹ ਮੁਸਲਮਾਨ ਛੇਤੀ ਹੋ ਜਾਂਦੇ ਵਿਆਹ, ਅੱਛਾ ਅੱਛਾ। ਸਾਡੇ ਔਖੇ ਹੁੰਦੇ। ਤੇ ਜੇ ਕਦੇ ਮੌਕਾ ਮਿਲੇ, ਮੰਨ ਲਓ ਤੁਹਾਨੂੰ ਕੋਈ ਬੰਦਾ ਕਹੇ ਜੀ ਸਰਕਾਰ ਖੋਲ ਦੇਵੇ ਜੀ, ਜਿਹੜੇ ਬਜ਼ੁਰਗ ਹੈਗੇ ਉਹਨਾਂ ਨੇ ਆਪਣਾ ਪਿੰਡ ਦੇਖਣਾ ਚਾਹਣ ਤਾਂ ਆ ਜਾਓ, ਦੇਖਣ ਦੀ ਖਾਸ਼ ਹੈ ਹੈਗੀ ਹੈ? ਹਾਂ। ਜੇ ਹੋ ਜਾਏ ਤਾਂ ਜੇ ਹੋ ਜਾਏ ਤਾਂ ਫਿਰ ਜਾਓਗੇ, ਹੈ ਨਾ? ਕਿਰਾਏ ਖਰਚੇ ਤੇ ਪੈਸੇ ਵੀ ਲਾਵਾਂਗੇ। ਹਾਂ। ਫ੍ਰੀ ਨਹੀਂ। ਹਾਂ। ਖਰਚੇ ਵੀ ਜਾਵਾਂਗੇ। ਯਾਰ ਇਹ ਮਤਲਬ ਦਿਲ ਕਰਦਾ ਕਿ ਆਪਣੀ ਜਨਮ ਭੂਮੀ ਦੇਖੀ, ਹੈ ਨਾ? ਦੇਖਣ ਇੱਕ ਵਾਰ ਦਿਲ ਕਰਦਾ ਹੈ, ਪਰ ਖੁੱਲ ਹੋਏ ਤਾਂ ਸਾਡੇ ਹੁੰਦੇ ਅਸੀਂ ਆ ਗਏ ਤਾਂ ਬਾਹਰ ਤਾਂ ਪਤਾ ਨਹੀਂ। ਤੁਸੀਂ ਫਿਰ ਉੱਥੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਉੱਥੇ ਮੁਸਲਮਾਨਾਂ ਕੱਢਦੇ ਹੋਣੇ? ਸਾਰੇ ਨਿਕਲ ਗਏ ਜਿੰਨੇ ਵੀ ਉਹ ਇਲਾਕਾ ਜੰਮੂ ਰੀਜਨ ਦਾ ਸਾਰਾ। ਤੁਸੀਂ ਵੀ ਤਗੜੇ ਹੀ ਸੀ, 14-15 ਸਾਲ ਦੇ ਸੀ, ਤੁਸੀਂ ਵੀ ਕੀ ਕਦੇ ਮੁਸਲਮਾਨਾਂ ਨੂੰ ਕੱਢਣ ਫਿਰ ਉੱਥੋਂ? ਅਸੀਂ ਲੁੱਟਣ ਜਾਂਦੇ ਰਹੇ। ਗੁਜਰਾਂ ਨੂੰ ਲੁੱਟਿਆ? ਇੱਕ ਗਾਂ ਲਿਆਂਦੀ, ਇੱਕ ਬੱਕਰੀ ਲਿਆਂਦੀ, ਦੋ ਬੱਕਰੀਆਂ ਲਿਆਂਦੀ। 2 ਬੱਕਰੀਆਂ ਲੁੱਟ ਲੀਆਂ ਤੁਸੀਂ ਉਹਨਾਂ ਕੋਲ, ਗੁਜਰਾਂ ਕੋਲ? ਉੱਥੇ ਬੱਜੀ ਅਸੀਂ ਖੋਲ ਕੇ ਲੈ ਗਏ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਦੋਸਤੋ। ਅੱਜ ਮੈਂ ਤੁਹਾਨੂੰ ਇੱਕ ਬਜ਼ੁਰਗ 88 ਸਾਲੇ ਬਜ਼ੁਰਗ ਬਾਬਾ ਦੀਨ ਦਿਆਲ ਜੀ ਨਾਲ, ਦੀਨਾਨਾਥ ਜੀ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜੇ ਕਿ ਪਾਕਿਸਤਾਨ ਤੋਂ ਉੱਜੜ ਕੇ ਹਿੰਦੁਸਤਾਨ ਆਏ ਸੀ। ਅੱਜ ਮੈਂ ਤੁਹਾਡੀ ਜਿਹੜੀ ਹੈ ਮੁਲਾਕਾਤ ਬਾਬਾ ਜੀ ਨੇ ਇਸ ਕਰਕੇ ਕਰਾ ਰਹੇ ਹਾਂ ਕਿਉਂਕਿ ਬਾਬਾ ਜੀ ਦੀ ਇੱਕ ਤਮੰਨਾ ਸੀ ਕਿ ਉਹ ਆਪਣੇ ਜਨਮ ਭੂਮੀ ਦੇ ਪਿੰਡ ਦੇ ਵੀਡੀਓ ਦੁਆਰਾ ਦਰਸ਼ਨ ਕਰ ਲੈਣ, ਜਾਂ ਇਹਨਾਂ ਦੇ ਬਚਪਨ ਦੇ ਜਿਹੜੇ ਦੋਸਤ ਹੈ ਉਹਨਾਂ ਨਾਲ ਕਿਸੇ ਨਾਲ ਇਹਨਾਂ ਦੀ ਗੱਲ ਹੋ ਜੇ। ਇਸ ਕਰਕੇ ਮੈਂ ਵੀਡੀਓ ਬਣਾ ਰਿਹਾ। ਬਾਬਾ ਜੀ ਰਾਮ ਰਾਮ। ਰਾਮ ਰਾਮ ਜੀ। ਇਹ ਦੱਸੋ ਤੁਹਾਡਾ ਜਨਮ ਕਦੋਂ ਹੋਇਆ? ਜਨਮ 33 ਹੋਏ। 1933 ਦੇ ਵਿੱਚ। ਕਿਹੜੇ ਪਿੰਡ 'ਚ ਹੋਇਆ ਸੀ? ਜੰਡਿਆਲਾ। ਜੰਡਿਆਲਾ। ਤੇ ਉਸ ਵੇਲੇ ਜੰਡਿਆਲੇ ਦੀ ਤਹਿਸੀਲ ਕਿਹੜੀ ਪੈਂਦੀ ਸੀ? ਨਾਰੋਵਾਲ। ਨਾਰੋਵਾਲ। ਜ਼ਿਲ੍ਹਾ ਸਿਆਲਕੋਟ। ਸਿਆਲਕੋਟ। ਅੱਛਾ, ਜੰਡਿਆਲੇ ਦੇ ਆਲੇ ਦੁਆਲੇ ਦੇ ਪਿੰਡ ਜਿਹੜੇ ਆ, ਹਾਂਜੀ, ਜਿਹੜੇ ਵੱਡੇ ਵੱਡੇ ਮਸ਼ਹੂਰ ਪਿੰਡ ਸੀ, ਉਹਨਾਂ ਦੇ ਨਾਂ ਚੇਤਾ ਦੱਸੋ। ਨਾਲ ਹੀ ਸਾਡੇ ਤੇੜਾ ਬਜਾਪਰ ਜੀ, ਇੱਧਰ ਮੋਵਾਲ ਦੇਵਲੀ ਤੇ ਰਮਾਲ ਛੰਨੀ ਜੱਟਾਂ ਦੀ ਸੀ ਉਹ। ਅੱਛਾ ਜੀ। ਤੇ ਬਰਾੜਾ। ਅੱਛਾ ਜੀ। ਤੇ ਕੋਈ ਵੱਡਾ ਸ਼ਹਿਰ ਜਾਂ ਕਸਬਾ ਨੇੜੇ ਪੈਂਦਾ ਹੋਵੇ? ਜਫਰਵਾਲੀ ਸੀ। ਜਫਰਵਾਲ। ਅੱਛਾ, ਕਸਬਾ ਹੀ ਹੋਈ। ਤੇ ਬਾਬਾ ਜੀ ਪੜ੍ਹੇ ਵੀ ਸੀਗੇ? ਪੜ੍ਹੇ ਆ ਜੀ, 5 ਮਾਤਾਂ। ਕਿਹੜੇ ਪਿੰਡ ਪੜ੍ਹੇ ਸੀ? ਜੰਡਿਆਲੇ ਹੀ ਪੜ੍ਹੇ। ਜੰਡਿਆਲੇ। ਇਹ ਤੁਹਾਡੇ ਨਾਲ ਦੇ ਸਾਥੀ ਕੋਈ ਬਚਪਨ ਦੇ ਦੋਸਤ, ਨਾਂ ਉਹਨਾਂ ਦੇ ਚੇਤਾ ਕੋਈ? ਚੇਤਾ। ਜਮਾਤੀ ਤੁਹਾਡੇ? ਹਾਂਜੀ ਹਾਂਜੀ। ਨਜ਼ੀਰ ਅਹਿਮਦ। ਨਜ਼ੀਰ ਅਹਿਮਦ। ਹੋਰ? ਬੂਟੀ ਸੀ। ਬੂਟੀ ਸੀਗਾ। 2000। ਅੱਛਾ, ਇਹ ਨਜ਼ੀਰ ਕਿਹਨਾਂ ਦਾ ਮੁੰਡਾ ਸੀਗਾ? ਇਹ ਅਰਾਈਆਂ ਦਾ ਮੁੰਡਾ। ਅਰਾਈਆਂ ਦਾ ਮੁੰਡਾ ਸੀ। ਇਹਦੇ ਡੈਡੀ ਕੀ ਕੰਮ ਕਰਦੇ ਹੁੰਦੇ ਸੀ? ਡੈਡੀ ਇਹ ਸਬਜ਼ੀ ਭਾਜੀ। ਬਸ ਭਾਜੀ। ਤੇ ਜਿਹੜਾ ਦੂਜੇ ਦਾ ਕੀ ਨਾਮ ਦੱਸਿਆ? ਬੂਟੀ। ਬੂਟੀ। ਉਹ ਤੋਂ ਬਿਆਸ ਤੋਂ ਜੁਮਾ ਤੁਬਾ। ਜੁਮਾ ਤੁਬਾ। ਧੋਬੀ। 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 ਅੱਛਾ ਜੀ। ਜੁਮਾ ਧੋਬੀ
ਉਹਦਾ ਮੁੰਡਾ ਅੱਛਾ ਜੀ। ਤੇ ਬਚਪਨ 'ਚ ਤੁਸੀਂ ਇਹਨਾਂ ਨਾਲ ਖੇਡਦੇ ਵੀ ਹੋਣੇ ਹੋ? ਵੇਟ ਤੇ ਮਿਲਦੇ ਗਿਲਦੇ ਸਾਰੇ ਅੱਛਾ। ਪਾਸੇ। ਜਦੋਂ ਵੀ ਬਚਪਨ 'ਚ ਸੀਗੇ, ਜਦੋਂ ਖੇਡਦੇ ਹੁੰਦੇ ਸੀ, ਤੁਸੀਂ ਆਪਣੇ ਘਰਾਂ 'ਚ ਖੇਡਦੇ ਹੁੰਦੇ ਸੀ ਜਾਂ ਮੁਸਲਮਾਨਾਂ ਦੇ ਆਲੇ ਦੁਆਲੇ ਘਰਾਂ 'ਚ ਜਾਂਦੇ? ਮੁਸਲਮਾਨ ਸਾਰੇ ਘਰੋਂ ਨਹੀਂ ਫਿਰਦੇ, ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਸੀ ਹੁੰਦੀ। ਤੇ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਸਾਡਾ ਕੋਈ ਬਜ਼ੁਰਗ ਦੁਆਰਾ ਕੰਮ ਕਰਦੇ ਲੋਹਾਰਾਂ ਦਾ ਕੰਮ ਕਰਦੇ ਸੀ। ਅੱਛਾ, ਤੁਹਾਨੂੰ ਸਕੂਲ ਵੇਲੇ ਦੇ ਕੋਈ ਆਪਣੇ ਟੀਚਰ ਦਾ ਨਾਮ ਯਾਦ ਹੈ? ਯਾਦ ਹੈ ਹਾਂਜੀ। ਉਹ ਦਿਉਲੀ ਦਾ ਸੀ ਅਬਦੁਲ ਰਹਿਮਾਨ ਅਬਦੁਲ ਰਹਿਮਾਨ ਦਿਓਲੀ ਦਾ? ਦਿਉਲੀ ਦਾ। ਦਿਓਲੀ ਦਾ, ਹਾਂਜੀ। ਅੱਛਾ ਜੀ। ਤੇ ਹੋਰ ਕੋਈ ਟੀਚਰ? ਉਹ ਟੀਚਰ ਦੋ ਤਿੰਨ ਹੈ ਸੀ, ਉਹਨਾਂ ਦਾ ਨਾਂ ਨਹੀਂ ਯਾਦ ਮੈਨੂੰ। ਅੱਛਾ ਜੀ। ਦੋ ਹੋਰ ਸੀ ਅੱਛਾ ਜੀ। ਪਰ ਨਾਂ ਯਾਦ ਨਹੀਂ ਆ ਰਹੇ। ਉੱਥੇ ਤੁਹਾਨੂੰ ਕੀ ਕੀ ਸਿਖਾਉਂਦੇ ਪੜ੍ਹਾਉਂਦੇ ਸੀ ਉਹ? ਉਰਦੂ ਬਣਾਉਂਦੇ ਸੀ ਤੇ ਸਿਰਫ ਇਹ ਅੰਗਰੇਜ਼ਾਂ ਨਾਲ ਜਿਹੜੇ ਸੀ ਨਾ, ਇਹ ਫਲਾਣੀ ਨਹਿਰ ਅੱਬਰ ਪਾਰੀ ਦੁਆਬ ਲੋਰ ਬਾਰ ਦੁਆਬ, ਹੂੰ, ਇਹਨਾਂ ਬਾਰੇ ਚ ਇਹਨਾਂ ਬਾਰੇ ਪੜ੍ਹਾਉਂਦੇ, ਆਲੇ ਦੁਆਲੇ ਦੇ ਇਲਾਕੇ ਬਾਰੇ ਪੜ੍ਹਾਉਂਦੇ ਸੀ। ਪੜ੍ਹਾਉਂਦੇ ਸੀ। ਅੱਛਾ ਜੀ। ਹਾਂ। ਤੇ ਤੁਸੀਂ ਬਚਪਨ 'ਚ ਖੇਡਦੇ ਵੀ ਹੁੰਦੇ ਸੀ ਕੁਛ? ਕੁਝ ਨਹੀਂ ਖੇਡਣਾ ਕੀ, ਕਬੱਡੀ ਕਬੱਡੀ ਖੇਡਦੇ ਕਬੱਡੀ ਸੀ। ਖੇਡਦੇ ਸੀ? ਹਾਂ, ਅੱਛਾ। ਇਹ ਕਿਹੜੀ ਜਮਾਤ ਤੱਕ ਪੜ੍ਹੇ ਤੁਸੀਂ ਉੱਥੇ? 5ਵੀਂ ਮਾਸ ਤੱਕ। 5ਵੀਂ ਜਮਾਤ ਤੱਕ। ਹੂੰ। ਅੱਛਾ, ਉਸ ਵੇਲੇ ਪਿੰਡ ਦੇ, ਤੁਹਾਡੇ ਪਿੰਡ ਜੰਡਿਆਲੇ ਦੇ ਕੋਈ ਮਸ਼ਹੂਰ ਬੰਦੇ ਜਿਹੜੇ ਜੈਲਦਾਰ, ਕੋਈ ਸਫੇਦ ਪੋਸਟ ਜਾਂ ਇਦਾਂ ਕੋਈ ਹੋਰ ਵੱਡੇ ਬੰਦੇ? ਜੈਲਦਾਰ ਹੈ ਕੀ ਨਾਂ ਸੀ ਜੈਲਦਾਰ? ਦਿਆਲ ਸਿੰਘ। ਦਿਆਲ ਸਿੰਘ? ਦਿਆਲ ਸਿੰਘ ਇਹ ਕਿਹਨਾਂ ਵਿੱਚੋਂ ਸੀ? ਇਹ ਰਾਜਪੂਤੋਂ ਵਿੱਚ। ਰਾਜਪੂਤਾਂ ਵਿੱਚੋਂ। ਉੱਥੇ ਰਾਜਪੂਤਾਂ ਦੀ ਕਿੰਨੀ ਕੁ ਬਰਾਦਰੀ ਸੀ? ਬਹੁਤ ਜ਼ਿਆਦਾ ਬਰਾਦਰੀ ਰਾਜਪੂਤੋਂ ਦੀ। ਰਾਜਪੂਤਾਂ ਸੀ। ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀਗੇ ਉਦੋਂ? ਰਾਈਆਂ ਦੇ ਘਰ ਕੋਈ, ਰਾਈਆਂ ਧੋਬੀਆਂ ਦੇ ਤੇ ਕੋਈ 10-12 ਘਰ ਹੋਣੇ। ਅੱਛਾ। ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਉੱਤੇ ਆਬਾਦੀ ਕਿਹਨਾਂ ਦੀ ਜ਼ਿਆਦਾ ਸੀ? ਬਾਕੀ ਮੁਸਲਮਾਨ ਬਹੁਤ। ਮੁਸਲਮਾਨ ਜ਼ਿਆਦਾ। ਸਿੱਖ ਵੀ ਸੀਗੇ? ਸਿੱਖ ਵੀ ਸੀ। ਸਿੱਖ ਵੀ ਸੀਗੇ। ਅੱਛਾ, ਪਿੰਡ ਦੇ ਵਿੱਚ ਉਸ ਵੇਲੇ ਦੇ ਕੋਈ ਮੰਦਿਰ ਵੀ ਸੀਗਾ? 2 ਮੰਦਿਰ ਸੀ ਸਾਡੇ ਪਿੰਡ। ਅੱਛਾ, ਕਿਹੜੇ ਕਿਹੜੇ ਮੰਦਿਰਾਂ ਦਾ ਨਾਂ ਚੇਤਾ? ਹਾਂ, ਹਾਂ, ਇੱਕ ਸਾਨੀਆਂ ਦਾ ਮੰਦਿਰ ਕਹਿੰਦੇ ਸੀ ਹਾਂ। ਤੇ ਇੱਕ ਚੌਧਰੀਆਂ ਦਾ ਮੰਦਿਰ ਜਿਹੜਾ ਦਿਆਲ ਸਿੰਘ ਸੀ ਨਾ। ਚੌਧਰੀ ਦਾ ਜਿਹੜਾ ਦਿਆਲ ਦਿਆਲ ਚੌਧਰੀਆਂ ਦਾ ਮੰਦਿਰ ਕਹਿੰਦੇ। ਚੌਧਰੀਆਂ ਦਾ ਉੱਥੇ। ਰਾਜਪੂਤਾਂ ਨੂੰ ਚੌਧਰੀ ਕਹਿੰਦੇ ਸੀ ਉੱਥੇ ਉਸ ਚੌਧਰੀ ਵੇਲੇ। ਕਹਿੰਦੇ। ਓਕੇ। ਤੇ ਆਲੇ ਦੁਆਲੇ ਜਦੋਂ ਤੁਸੀਂ ਬਚਪਨ ਸੀਗੇ, ਆਲੇ ਦੁਆਲੇ ਕੋਈ ਮੇਲੇ ਵੀ ਲੱਗਦੇ? ਮੇਲੇ ਲੱਗਦੇ ਸੀ। ਅੱਛਾ ਜੀ। ਬਜਾਪਰ ਵਿਸਾਖੀ ਦਾ ਮੇਲਾ ਲੱਗਦਾ ਸੀ ਅੱਛਾ ਜੀ। ਤੇ ਉੱਥੇ ਭੰਗੜੇ ਆਉਂਦੇ ਸੀ, ਹਿੰਦੂਆਂ ਦੇ ਵੀ ਆਉਂਦੇ ਸੀ, ਮੁਸਲਮਾਨਾਂ ਦੇ ਵੀ ਆਉਂਦੇ ਸੀ। ਅੱਛਾ ਜੀ। ਤੇ ਨਾਜੂ ਚੱਕ ਦਾ ਭੰਗੜਾ ਆਇਆ ਸੀ ਜਦੋਂ ਮੈਂ ਅਜੇ 5ਵੀਂ ਪੜ੍ਹ ਕੇ ਜਾਂਦੇ। ਅੱਛਾ ਜੀ। ਉਹਦਾ ਝੰਡਾ ਹੀ ਲਾਇਆ, ਉੱਤੇ ਲਿਖਿਆ ਸੀ ਨਾਜੂ ਚੱਕ। ਨਾਜੂ ਚੱਕ। ਅੱਛਾ ਜੀ। ਮੁਸਲਮਾਨਾਂ ਪਿੰਡ ਹੈ। ਮੁਸਲਮਾਨਾਂ ਦਾ ਭੰਗੜੇ ਪੈਂਦੇ ਸੀ। ਤੇ ਉੱਥੇ ਕਸਾਈਆਂ ਦੀ ਦੁਕਾਨ ਵੀ ਹੁੰਦੀ ਸੀ। ਈਸਾਈਆਂ ਦੀ? ਹਾਂ, ਹਾਂ। ਕਸਾਈ ਆਮ ਤੌਰ ਮੁਸਲਮਾਨ ਹੀ ਉੱਥੋਂ ਖਰੀਦਦੇ ਸੀ। ਮੈਂ ਦੇਖੇ ਤੇ ਹਾਂ। ਹਿੰਦੂ ਘੱਟ ਹੀ ਤੇ ਕਸਾਈ ਸੀ। ਕਸਾਈ? ਕਸਾਈ ਕਹਿੰਦੇ ਲਾਲ ਕਰਦੇ। ਹਲਾਲ ਕਰਦੇ ਹੋ। ਫਿਰ ਉਹ ਹਲਾਲ ਦਾ ਮਾਸ ਜਿਹੜਾ ਨਾ, ਉਹ ਮੁਸਲਮਾਨ ਹੀ ਖਾਂਦੇ ਸੀ ਨਾ? ਮੈਂ ਉਹੀ ਦੇਖਿਆ ਨਾ। ਉਹੀ ਖਾਂਦੇ ਹੋਣੇ। ਜਿਹੜੇ ਹਿੰਦੂ ਜਾਂ ਸਾਡੇ ਲੋਕ ਸੀਗੇ ਜਿਹਨੂੰ ਹਿੰਦੂ ਖਾ ਲੈਂਦੇ ਕਈ। ਝਟਕੇ ਦਾ ਇਹ ਝਟਕਾ ਖਾਂਦੇ ਆ। ਸਾਡੇ ਕਈ ਖਾ ਲੈਂਦੇ ਨੇ ਹਿੰਦੂ ਵੀ, ਅੱਛਾ ਪਰ ਮੁਸਲਮਾਨ ਨਹੀਂ ਖਾਂਦੇ ਝਟਕਾ। ਅੱਛਾ 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 ਅੱਛਾ। ਤੇ ਮੇਲੇ ਵੀ ਲੱਗਦੇ। ਕੋਈ ਭਲਵਾਨ ਹੁਣ ਉਸ ਵੇਲੇ ਇਲਾਕੇ ਤੱਕ ਮਸ਼ਹੂਰ ਉੱਥੇ? ਉਸ ਇਲਾਕੇ ਦੇ ਭਲਵਾਨ ਬਹੁਤ ਹੀ, ਪਰ ਨਾਂ ਯਾਦ ਨਹੀਂ। ਨਾ ਨਹੀਂ ਯਾਰ। ਇੰਨੇ ਮਸ਼ਹੂਰ ਤੁਸੀਂ ਵੀ ਨਹੀਂ। ਬਚਪਨ 'ਚ ਮਾੜੀ ਮੋਟੀ ਭਲਵਾਨੀ ਨਹੀਂ ਕੀਤੀ? ਅਸੀਂ ਨਾ ਨਹੀਂ। ਅੱਛਾ। ਗੇਮ ਤੁਸੀਂ ਨਿੱਕੇ ਹੁੰਦੇ ਕਿਹੜੀ ਖੇਲ ਖੇਡਦੇ ਹੁੰਦਾ? ਉਹ ਨਿੱਕੇ ਨਿੱਕੇ ਖੇਡਣਾ, ਗੁੱਲੀ ਡੰਡਾ? ਗੁੱਲੀ ਡੰਡਾ ਖੇਡਣਾ, ਹਾਂ। ਇੱਕ ਸੂਬੇ ਖੇਡਦੇ ਹੁੰਦੇ, ਸੋਟਾ ਮਾਰ ਕੇ ਬਾਹਰ ਕੱਢਣਾ। ਅੱਛਾ। ਇਹ ਦੋ ਇਹੋ ਖੇਲੋ। ਤੇ ਮੁਸਲਮਾਨਾਂ ਦੇ ਮੁੰਡੇ ਵੀ ਨਾਲ, ਪੁੱਤਾਂ ਦੇ ਵੀ ਨਾਲ ਸਾਰੇ ਹੀ? ਇਕੱਠੇ ਹੋ ਕੇ। ਜਦੋਂ ਤੁਸੀਂ ਦਿਨੇ ਖੇਡਦੇ ਉੱਠਦੇ ਚਲੇ ਜਾਂਦੇ ਸੀ, ਕਈ ਵਾਰੀ ਮੁਸਲਮਾਨਾਂ ਘਰ ਚਲੇ ਗਏ, ਹਾਂਜੀ। ਪਰ ਭੁੱਖ ਲੱਗੀ ਹੋਵੇ ਤਾਂ ਉਹਨਾਂ ਦੇ ਘਰ ਰੋਟੀ ਖਾ ਲੈਂਦੇ ਸੀ? ਨਹੀਂ ਹਾਂ। ਨਹੀਂ ਹੁੰਦੇ। ਉਹ ਤੁਹਾਡੇ ਘਰ ਖਾ ਲੈਂਦੇ ਸੀ? ਨਹੀਂ, ਉਹ ਵੀ ਨਹੀਂ ਉਹ ਵੀ ਨਹੀਂ ਖਾਂਦੇ ਸੀ। ਅੱਛਾ। ਚਲੋ, ਉਦਾਂ ਤੁਹਾਨੂੰ ਉਹ ਜਿਹੜਾ ਪਿੰਡ ਸੀ ਉੱਥੇ ਤੁਹਾਡਾ ਜਿਹੜਾ ਭਾਈਚਾਰਾ ਸੀ, ਕਿੱਦਾਂ ਦਾ ਲੱਗਦਾ? ਚੰਗਾ ਸੀ? ਬਹੁਤ ਚੰਗਾ ਸੀ। ਹਾਂ। ਲੋਕਾਂ ਦਾ ਪਿਆਰ? ਬਹੁਤ ਵਧੀਆ। ਕੋਈ ਲੜਾਈ ਝਗੜਾ ਆਪਸ ਵਿੱਚ ਹਿੰਦੂ ਮੁਸਲਮਾਨਾਂ ਦਾ, ਸਿੱਖਾਂ ਦਾ ਕੋਈ ਗੱਲ ਕਹਾਣੀ ਕੋਈ ਨਹੀਂ। ਹਾਂ। ਸਭ ਲੋਕਾਂ ਦਾ ਜੀਵਨ ਵਧੀਆ ਸੀ? ਵਧੀਆ ਜੀਵਨ ਸੀ। ਅੱਛਾ ਅੱਛਾ। ਚਲੋ, ਇਹ ਵੀ ਵਧੀਆ ਹੋਇਆ। ਬਹੁਤ ਚੰਗਾ ਜੀਵਨ ਹੈ। ਇਹ ਜਿਹੜਾ ਸਕੂਲ ਸੀ ਤੁਹਾਡਾ, ਹਾਂਜੀ। ਇਹ ਕਿੰਨੀ ਕੁ ਦੂਰ ਸੀ ਤੁਹਾਡੇ ਤੋਂ? ਮੈਂ ਇੱਥੋਂ ਲੈ ਗਿਆ ਉੱਥੋਂ ਲੱਗਾ। ਅੱਛਾ, ਨੇੜੇ ਹੀ ਸੀਗਾ? ਪਿੰਡ ਦੇ ਵਿੱਚ ਹੀ। ਪਿੰਡ ਦੇ ਵਿੱਚ ਹੀ? ਕਿੰਨੀ ਕੁ ਆਬਾਦੀ ਸੀ ਪਿੰਡ ਦੀ? ਪਿੰਡ ਦੀ ਕਾਫੀ ਆਬਾਦੀ ਸੀ ਸਾਡੇ ਪਿੰਡ। ਅੰਦਾਜ਼ਨ? ਮੇਰੇ ਖਿਆਲ ਕੋਲ 400-500 ਘਰ ਹੋਣ। 400-500 ਘਰ? ਹਾਂਜੀ। ਇਹਦਾ ਵੱਡਾ ਪਿੰਡ ਸੀਗਾ? ਬੜਾ ਵੱਡਾ ਪਿੰਡ ਸੀ। ਸਕੂਲ ਬਣਾਏ ਸੀ ਤੇ ਚੌਂਕਾਂ ਦੇ ਨਲਕੇ ਲਾਏ ਸੀ। ਅੱਛਾ। ਸਰਕਾਰ ਨੇ। ਸਰਕਾਰ ਨੇ? ਹਾਂਜੀ। ਤੇ ਪਾਣੀ ਦੇ ਕੀ ਸਾ ਪ੍ਰਬੰਧ ਸੀ ਉਸ ਵੇਲੇ? ਪਾਣੀ ਬਹੁਤ ਸੀ। ਪੀਣ ਵਾਲੇ ਪਾਣੀ ਦੇ ਬਹੁਤ। ਕੀ ਖੂਹ ਸੀਗੇ ਜਾਂ ਨਲਕੇ? ਨਲਕੇ ਵੀ। ਹੈਂਡ ਪੰਪ? ਹੈਂਡ ਪੰਪ। ਇਹ 100-150 ਲੱਗ ਜਾਂਦਾ। ਅੱਛਾ। ਤੁਹਾਡੇ ਘਰ ਤੁਸੀਂ ਕਿੱਥੋਂ ਪਾਣੀ ਪੀਂਦੇ? ਅਸੀਂ ਸਾਡੇ ਘਰ ਤੇ ਝੀਲ ਸੀ, ਹਾਂ। ਉਹ 2 ਘੜੇ ਦੇ ਜਾਂਦੇ ਸੀ। ਜਦ ਘੱਟ ਵੱਧ ਜਾਣਾ ਤੇ ਅੱਛਾ। ਫਿਰ ਉਹ ਤੋਂ
ਤੇ ਖੂਹ ਤੋਂ ਭਰ ਕੇ ਲੈ ਆਉਂਦੇ। ਤੁਸੀਂ ਲੁਹਾਰਾਂ ਦਾ ਕੰਮ ਇਕੱਲੇ ਹੀ ਕਰਦੇ ਹੁੰਦੇ ਸੀ? ਨਹੀਂ ਸਾਡੇ ਤਾਏ ਚ ਚਾਰ ਕਿੰਨੇ ਘਰ ਸੀਗੇ? ਉੱਥੇ ਪੰਜ ਘਰ ਸੀ, ਪੰਜ, ਇਹਦਾ ਮਤਲਬ 400-500 ਘਰ ਦੇ ਪਿੱਛੇ ਤੁਸੀਂ 4-5 ਬੰਦੇ ਕੰਮ ਕਰਦੇ ਸੀ? 6 ਬੰਦੇ ਕਰਦੇ ਸੀ। ਕੰਮ ਚੰਗਾ ਹੁੰਦਾ ਹੁਣ ਫਿਰ ਉਸ ਵੇਲੇ? ਮਾੜਾ ਕੰਮ ਇਹੋ ਹੀ ਰੋਟੀ ਪਾਣੀ ਚੱਲਦਾ ਸੀ ਆਪਣਾ। ਹਾਂ, ਅੱਛਾ, ਚਲੋ ਵਧੀਆ। ਅੱਛਾ, ਤੁਸੀਂ 5ਵੀਂ ਤੱਕ ਪੜ੍ਹੇ ਜੰਡਿਆਲੇ, ਉਸ ਤੋਂ ਬਾਅਦ ਪੜ੍ਹੇ ਫਿਰ? ਪੜ੍ਹੇ 6ਵੀਂ ਚ ਪੜ੍ਹੇ, 5ਵੀਂ ਚ ਪੜ੍ਹੇ ਜਫਰਾਬਾਦ। ਨਹੀਂ, 5ਵੀਂ ਪਹਿਲੇ ਤੁਸੀਂ ਕਹਿੰਦੇ ਮੈਂ ਪਾਸ ਕੀਤੀ ਜੰਡਿਆਲੇ, ਫਿਰ ਉੱਥੇ ਉਹਨਾਂ 5ਵੀਂ ਚ ਹੀ ਰੱਖਿਆ। ਅੱਛਾ, ਉਹਨਾਂ ਨੇ 5ਵੀਂ ਚ ਰੱਖਿਆ। ਕੀ ਮਤਲਬ ਪਿੰਡ ਵਾਲੇ ਸਕੂਲ ਨੂੰ ਥੋੜਾ ਹਲਕਾ ਸਮਝਦੇ ਹੋਣੇ ਆ ਜਾਂ ਨਹੀਂ ਉੱਥੇ ਫਿਰ 5ਵੀਂ ਤੋਂ ਹੀ ਲਾਗੂ ਨਹੀਂ ਪਾਣੀ ਜਾਣਾ, 6ਵੀਂ ਚ ਨਹੀਂ? ਜੇ ਤੁਸੀਂ 5ਵੀਂ ਉਹ ਫਿਰ ਜੰਡਿਆਲੇ ਚੌਥੀ ਤੱਕ ਤਾਂ ਨਹੀਂ ਸੀ ਕਿਤੇ? 6ਵੀਂ ਤੱਕ ਹੀ ਜੰਡਿਆਲੇ। ਹਾਂਜੀ। ਨਹੀਂ, ਜਦੋਂ ਤੁਸੀਂ 5ਵੀਂ ਪਾਸ ਕਰ ਲਈ ਜੇ ਜੰਡਿਆਲੇ, ਹਾਂਜੀ। ਫਿਰ ਤੁਹਾਨੂੰ ਉਹਨਾਂ ਨੇ ਮੁੜ ਕੇ 6ਵੀਂ ਚ ਕਿਉਂ ਨਹੀਂ ਦਾਖਲ ਕੀਤਾ, 5ਵੀਂ ਚ ਕਿਉਂ ਕੀਤਾ? ਬਸ ਇਹ ਜਿਹੜੇ ਸੀ ਨਾ ਉੱਥੇ ਦੇ ਖੱਤਰੀ, ਹਾਂ, ਕਰਾਰ, ਬ੍ਰਾਹਮਣ, ਇਹਨਾਂ ਦੇ ਮੁੰਡੇ ਸੀ ਜਿਹੜੇ, ਹੂੰ, ਇਹ ਚੌਥੀ ਪਾਸ ਕਰਕੇ ਤੇ ਲੈ ਗਏ ਸੀ ਇੱਥੇ ਜਫਰਾਬਾਦ। ਅੱਛਾ, 4 ਜਮਾਤਾਂ ਪਾਪੇ, ਇੱਕ ਸਾਲ ਜਾਇਆ ਨਹੀਂ ਕਰਨਾ। ਸਾਡੇ ਮਾਂ ਪਿਓ ਹੀ ਚਲੋ ਇਹ ਪੱਕੇ ਹੋ ਜਾਣਗੇ ਹੂੰ, ਤੇ 1 ਸਾਲ ਹੋ ਇੱਥੇ ਲਵਾ ਲਓ। ਹੂੰ, ਮੁਫ਼ਤ ਪੜ੍ਹਾਈ ਸੀ, ਹੂੰ, ਕੋਈ ਫੀਸ ਨਹੀਂ, ਕੋਈ ਕੁਝ ਨਹੀਂ। ਅੱਛਾ। ਤੇ ਜੰਡਿਆਲੇ ਸਕੂਲ ਫਿਰ ਜਿਹੜੇ ਨਜ਼ੀਰ ਤੇ ਬੂਟੀ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ, ਹਾਂਜੀ। ਇਹ ਵੀ ਨਾਲ ਹੀ ਚਲੇ ਗਏ ਸੀਗੇ ਜਾਂ ਇਹ ਵੀ ਗਏ ਸੀ ਇਹ ਵੀ ਗਏ? ਉਹ ਕਿੰਨੀ ਕੁ ਦੂਰ, ਨਹੀਂ ਜਫਰਵਾਲ ਕਿੰਨੀ ਕੁ ਦੂਰ ਸੀ ਉਹ? ਉੱਥੋਂ ਸਾਡੇ ਪਿੰਡ 2.5 ਮੀਲ ਦੱਸਦੇ ਹੁੰਦੇ ਸੀ। 2.5 ਮੀਲ ਪੈਦਲ ਹੀ ਆਣਾ? ਪੈਦਲ ਜਾਣਾ, ਪੈਦਲ ਜਾਣਾ। ਅੱਛਾ, ਤੇ ਰੋਟੀ ਪਾਣੀ ਨਾਲ ਲੈ ਜਾਣੀ? ਰੋਟੀ ਲੈ ਜਾਂਦੇ ਦੁਪਹਿਰ ਦੇ ਨਾਲ। ਅੱਛਾ, ਹਾਂਜੀ। ਜਦੋਂ ਬਾਅਦ ਪੜ੍ਹਦੇ ਹਾਂ ਹਾਂ। ਤੇ 47 ਅੱਛਾ, 47 ਆ ਗਿਆ। ਅੱਛਾ, ਠੀਕ ਹੈ, 13-14 ਸਾਲਾਂ ਦੇ ਸੀ। ਅੱਛਾ, ਮੈਨੂੰ ਇਹ ਦੱਸੋ, ਜਦੋਂ ਵੰਡ ਦੀ ਗੱਲ ਤੁਰੀ, ਹਾਂਜੀ, ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਵੰਡ ਹੋ ਜਾਣੀ ਹੈ? ਅਖਬਾਰਾਂ ਸਾਡੇ ਉੱਤੇ ਆਉਂਦੀ ਸੀ ਤੁਹਾਡੇ ਅਖਬਾਰ ਆਂਦੀ? ਰੋਜ਼ ਆਉਂਦੀ। ਖਤਰੀ ਸੀ, ਹਾਂ। ਬਕਾਇਦਾ ਤਾਂ ਅਖਬਾਰ ਅੱਛਾ, ਪਿੰਡ ਮਤਲਬ ਅਖਬਾਰ ਤੋਂ ਪਤਾ ਲੱਗ ਗਿਆ? ਪਤਾ ਲੱਗਦਾ ਸੀ ਕਿ ਤਾਰਾ ਸਿੰਘ ਨੇ ਝੰਡਾ ਵੱਢ ਦਿੱਤਾ, ਹਾਂ, ਉੱਥੇ ਫਿਰ ਗਦਰ ਪੈ ਗਿਆ, ਫਲਾਣ ਹੋ ਅੱਛਾ, ਗਿਆ। ਲਾਹੌਰ ਵੱਢੇ ਝੰਡਾ, ਲਾਹੌਰ ਵੱਢਿਆ ਸੀ ਤਾਰਾ ਸਿੰਘ, ਮਾਸਟਰ ਤਾਰਾ ਮਾਸਟਰ ਤਾਰਾ ਸਿੰਘ ਨੇ। ਇਹ ਕਿਹੜਾ ਝੰਡਾ ਵੱਢਿਆ ਸੀ ਉਹਨੇ? ਹੈ ਝੰਡਾ ਕਿਹੜਾ ਵੱਢਿਆ ਸੀ? ਪਾਕਿਸਤਾਨ ਦਾ। ਪਾਕਿਸਤਾਨ ਦਾ ਝੰਡਾ? ਉੱਥੋਂ ਫਿਰ ਜ਼ਿਆਦਾ ਗੜਬੜ ਪੈ ਗਈ, ਅੱਛਾ। ਲੋਕੀ ਹਿੱਲਣ ਲੱਗ ਪਏ ਜੀ। ਨਹੀਂ, ਜਦੋਂ ਅੱਛਾ ਤੁਹਾਨੂੰ ਪਤਾ ਲੱਗ ਗਿਆ, ਤੁਹਾਡੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਪਈ ਸਾਨੂੰ ਇਹ ਜਗ੍ਹਾ ਛੱਡ ਕੇ ਜਾਣਾ ਪੈਣਾ, ਜਾਣਾ ਤੇ ਤੁਹਾਡੇ ਬਾਰੇ ਉਹਨਾਂ ਨੇ ਕੀ ਵਿਚਾਰ ਕੀਤੇ? ਨਿਆਣਿਆਂ ਨੂੰ ਕੋਈ ਡਰ ਲੱਗਿਆ ਹੋਵੇ ਜਾਂ ਕੁਛ? ਕਈ ਵਾਰ ਨਿਆਣੇ ਜੀ ਕਿਤੇ ਛੱਡ ਆਉਂਦੇ ਆ। ਉਹ ਫਿਰ ਸਾਡੇ ਨਾ ਹਾਂ, ਜਿੱਥੇ ਅਸੀਂ ਗਏ ਹਾਂ, ਹਾਂ, ਉਹ ਸਾਡਾ ਚਾਚਾ, ਅਸੀਂ ਚਾਚਾ ਕਹਿੰਦੇ ਸੀ, ਹਾਂ। ਉਹ ਸਾਡੇ ਬਾਬੇ ਨੂੰ ਮਾਮਾ ਕਹਿੰਦੇ ਹੁੰਦੇ ਸੀ। ਅੱਛਾ, ਕਿਹੜੇ ਪਿੰਡ ਦਾ? ਤੇ ਅਰਮਾਲ। ਅੱਛਾ, ਰੁਮਾਲ ਦੀ ਗੱਲ ਕਰ ਰਹੇ ਸੀ, ਰੁਮਾਲ ਦੀ ਗੱਲ। ਉਹ ਕੌਣ ਸੀ ਤੁਹਾਡੇ ਚਾਚਾ ਕਹਿੰਦੇ ਤੁਸੀਂ ਉਹਨਾਂ ਨੇ ਨਾ? ਅਸੀਂ ਚਾਚਾ ਸੀ, ਸਾਡੇ ਬਾਬੇ ਨੂੰ ਮਾਮਾ ਕਹਿੰਦੇ ਮਾਮੇ ਨੂੰ, ਮਤਲਬ ਦੂਰ ਪਾਰ ਦੀ ਰਿਸ਼ਤੇਦਾਰੀ ਸੀਗੀ। ਹਾਂਜੀ। ਉੱਥੇ ਤੁਹਾਡੇ ਬਜ਼ੁਰਗ ਫਿਰ ਛੱਡ ਆਏ ਤੁਹਾਨੂੰ ਉੱਥੇ? ਉੱਥੇ ਸਾਡੇ ਕਿੰਨੇ ਤੁਹਾਡੇ ਸਾਰੇ ਬੱਚਿਆਂ ਨੂੰ ਹੀ? ਸਾਰਿਆਂ ਨੂੰ ਜਿੰਨੇ ਵੀ ਆਏ, ਕਿੰਨੇ ਕੁ ਸੀ ਤੁਸੀਂ? 5-7 ਬੱਚੇ ਹੈਗੇ? ਆਹ 5-7 ਸੀ। ਅੱਛਾ, ਉਹਨਾਂ ਦੇ ਘਰ ਰਹੇ ਕਿੰਨੇ ਕੁ ਦਿਨ ਰਹੇ? ਉਹਨਾਂ ਦੇ ਘਰ 3-4 ਦਿਨ ਰਹੇ, 3-4 ਦਿਨ ਰਹੇ? 4-5 ਦਿਨ ਰਹੇ, ਇੰਨਾ ਪਤਾ ਨਹੀਂ। ਅੱਛਾ, 5-4 ਦਿਨ ਰਹੇ ਨਾ। ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਭਈ ਹੁਣ ਅਸੀਂ ਵਾਪਸ ਫਿਰ ਜੰਡਿਆਲੇ ਨੂੰ ਆਉਣਾ? ਕੋਈ ਲੈਣ ਆਇਆ ਤੁਹਾਨੂੰ? ਫਿਰ ਉਹਨੇ ਨਾਲ ਕੀਤੀ ਨਾ ਗੱਲ ਸੀ, ਉਹ ਮੁਸਲਮਾਨ ਨਾਲ। ਉਹ ਅੱਛਾ। ਕਹਿੰਦਾ ਮੈਂ ਬਾਫਾਜ ਤੇ ਸਾਡਾ ਵਾਂਗਾ। ਅੱਛਾ, ਮਤਲਬ ਉਹ ਜਿਹੜਾ ਬੰਦਿਆਂ ਨੇ ਤੁਹਾਨੂੰ, ਤੁਹਾਡੇ ਬਜ਼ੁਰਗਾਂ ਨੂੰ ਕਿਹਾ ਹਾਂ। ਕਿ ਮੈਂ ਤੁਹਾਨੂੰ ਮਾਹੌਲ ਖਰਾਬ ਹੈ ਤਾਂ ਤੁਹਾਨੂੰ ਮੈਂ ਹਿੰਦੁਸਤਾਨ ਚ ਪਾ ਦਿੰਦਾ, ਹਾਂਜੀ। ਉਹ ਕੌਣ ਬੰਦਾ ਸੀ ਉਹਦਾ? ਬੰਦਾ ਇੱਕ ਬੜਾ ਤਗੜਾ ਬੰਦਾ ਸੀ ਉਹ। ਤਕੜਾ ਬੰਦਾ? ਕੋਈ ਲੰਬੜਦਾਰ ਜੈਲਦਾਰ ਨਹੀਂ ਸੀਗਾ? ਇਹ ਨਹੀਂ ਪਤਾ ਹੋ ਸਕਦਾ ਨੰਬਰਦਾਰ ਦਾ, ਪਰ ਉਹਦੇ ਸਾਹਮਣੇ ਕੋਈ ਨਹੀਂ ਮਤਲਬ ਇਲਾਕੇ 'ਚ ਮੰਨਿਆ ਬੰਦਾ ਸੀ? ਬੰਨੇ ਕੋਈ ਜਿਵੇਂ ਮੁਸਲਮਾਨਾਂ ਜਾਂਦੇ ਸੀ ਅਸੀਂ ਉੱਥੇ, ਕੋਈ ਨਹੀਂ ਸਾਡੇ। ਨਹੀਂ, ਕੋਈ ਵੱਡਾ ਆਦਮੀ ਸੀ ਜਾਂ ਕੋਈ ਬਦਮਾਸ਼ ਟਾਈਪ ਸੀਗਾ? ਹਾਂ, ਇਹ ਅੱਛਾ, ਮਤਲਬ ਲੋਕੀ ਉਹਦਾ ਤਾਂ ਡਰਦੇ ਵੀ ਸੀਗੇ, ਮੰਨਦੇ ਵੀ ਸੀਗੇ। ਮੰਨਦੇ। ਅੱਛਾ, ਉਹਨੇ ਤੁਹਾਡੇ ਬਜ਼ੁਰਗਾਂ ਨੂੰ ਕੀ ਕਿਹਾ ਕਿ ਮੈਂ ਉਹਨੇ ਕਿਹਾ ਨਾ ਸਾਡੇ ਕੱਚੇ ਕੋਲ ਹੁੰਦੇ ਸੀ ਨਾ ਹੂੰ। ਕੋਠੀਆਂ, ਹੂੰ। ਕਹਿੰਦਾ ਦਾਣੇ ਦੇ ਦਿਓ ਤੇ 2 ਝੋਟੀਆਂ ਨਾ ਦੇ ਦਿਓ ਤੇ ਮੈਂ ਅੱਛਾ, ਮਤਲਬ ਰਸੀਦ ਲਿਖ ਦਿਓ। ਮਤਲਬ ਤੁਸੀਂ ਮੈਨੂੰ ਆ ਆਪਣੇ ਜਿੰਨੇ ਦਾਣਿਆਂ ਦੀ ਕੋਠੀਆਂ ਹਾਂਜੀ। ਇਹ ਦੇ ਦੇਣੀਆਂ, 2 ਮੱਝਾਂ ਦੇ ਦੇਣੀਆਂ, ਤੇ ਮੈਂ ਤੁਹਾਨੂੰ ਸਾਰੇ ਬੰਦਿਆਂ ਨੂੰ, ਤੁਹਾਡੇ ਪਰਿਵਾਰ ਨੂੰ ਸੁਖ ਸੰਦੀ ਭਾਰਤ ਪਟਵਾ ਦੇਂਗੇ, ਰਿਆਸਤ ਦੇ ਬੰਨੇ, ਰਿਆਸਤ ਬੰਨੇ ਪਰ ਲੈ ਜਾਓ। ਮੇਰੀ ਭੈਣ ਉਦੋਂ ਕੋਈ 18 ਸਾਲਾਂ ਦੀ, 18 ਸਾਲਾਂ ਤੋਂ 4 ਵੱਡੀ। ਸਾਲ ਵੱਡੀ। ਤੁਹਾਡੇ ਭਰਾ ਕਿੰਨੇ ਸੀ ਏਦਾਂ ਤੁਸੀਂ? ਅਸੀਂ 3 ਭਰਾ ਸੀ, ਅੱਛਾ। 2 ਭੈਣਾਂ ਸੀ ਸਾਡੀ। ਅੱਛਾ, ਹਾਂ ਤੁਸੀਂ ਜੀ। ਤੁਹਾਡਾ ਨੰਬਰ ਕਿੰਨਵਾਂ ਸੀ? ਮੇਰਾ ਦੂਜਾ ਨੰਬਰ ਹੀ ਹੈ। ਅੱਛਾ, ਦੂਜਾ। ਵੱਡਾ ਇੱਕ ਵੱਡਾ ਭਰਾ ਸੀ ਹੈ ਨਾ? ਨਹੀਂ, ਭੈਣ? ਭੈਣ ਵੱਡੀ। ਅੱਛਾ, ਅੱਛਾ। ਅੱਛਾ, ਫਿਰ ਤੁਹਾਨੂੰ ਰੁਮਾਲ ਛੱਡ ਆਏ ਹੈ ਨਾ? ਉਹ ਬੰਦੇ ਨਾਲ ਤੁਹਾਡੇ ਬਜ਼ੁਰਗਾਂ ਦੀ ਗੱਲ ਹੋ ਗਈ, ਉਹਨੇ ਕਿਹਾ ਮੈਂ ਤੁਹਾਨੂੰ ਲੈ ਕੇ ਰਸਟ ਪਾ ਦੂੰਗਾ, ਰਿਆਸਤ ਤੇ ਤੱਕ ਤੁਹਾਨੂੰ ਫਿਰ ਲੈਣ ਆਏ ਹੋ? ਲੈਣ ਆਏ ਇਸ ਰਾਤ ਜੰਡਿਆਲੇ ਆਏ। ਜੰਡਿਆਲੇ ਨਹੀਂ, ਰੁਮਾਲ ਆਏ ਤੁਹਾਡੇ ਕੋਲ?
ਨਹੀਂ ਰੁਮਾਲ ਉਹਨੇ ਸਾਨੂੰ ਫਿਰ ਜੰਡਿਆਲੇ ਸੱਦ ਲਿਆ ਨਾ ਸਾਡੇ ਮਾਪਿਆਂ ਨੂੰ। ਮਾਂ ਪਿਓ ਨੇ ਲੈ ਕੇ ਆਏ ਕਿ ਉਹ ਛੱਡ ਗਏ ਤੁਹਾਨੂੰ? ਨਹੀਂ ਮਾਪਿਓ ਸਾਡੇ ਲੈ ਆਏ ਨਾ ਜੰਡਿਆਲੇ, ਜੰਡਿਆਲੇ ਲੈ ਆਏ, ਤੇ ਉਹ ਅੱਗੇ ਖੜਾ ਸੀ, ਉਹ ਖੜਾ ਸੀ, ਉਹਦੇ ਨਾਲ ਤੁਰ ਪਿਆ ਸੀ। ਅਸੀਂ ਮਤਲਬ ਉਧਰੋਂ ਤੁਹਾਨੂੰ ਉਹ ਲੈ ਉਹ ਪਿੰਡ ਦੇ ਕਿੰਨੇ ਕ ਬੰਦੇ ਤੁਰੇ ਤੁਸੀਂ? ਅਸੀਂ ਆਪਣਾ ਹੀ ਟੱਬਰ ਸੀ ਤੇ ਇੱਕ ਦੋ ਹੋਰ ਹੀ ਬੰਦੇ, ਅੱਛਾ, ਉਹਨਾਂ ਨੂੰ ਕਹਿੰਦਾ ਸੀ ਤੁਸੀਂ ਜਾਓ ਫਲਾਣਾ ਕਰੋ ਇਸ ਤਰ੍ਹਾਂ ਕਰੋ, ਉਹ ਮੁਫਤ ਜਾਂਦੇ ਸੀ ਨਾ। ਉਹ ਮੁਫਤ ਜਾਂਦੇ ਸੀ। ਤੁਹਾਡੇ ਬਜ਼ੁਰਗਾਂ ਨੇ ਕਿਹਾ ਅਸੀਂ ਤੁਹਾਨੂੰ ਜੋ ਮੰਗਿਆ ਦੇ ਦਿੰਨੇ ਆ, ਦੇਤਾ ਤੇ ਤੁਸੀਂ ਸਾਡੇ ਟੱਬਰ ਨੂੰ ਦੋ ਹੀ ਹਾਂ ਦੋ ਝੋਟੀਆਂ ਤੇ ਇੱਕ ਦਾਣਿਆਂ ਦੀ ਕੋਠੀ ਹੈ ਨਾ। ਉਹ ਮਤਲਬ ਤੁਹਾਨੂੰ ਵੀ ਤੁਸੀਂ ਕਿਸ ਕੁ ਵੇਲੇ ਪਿੰਡੋਂ ਜਦੋਂ ਚੱਲਣਾ ਸੀਗਾ? ਸਵੇਰ ਅਜੇ ਸੂਰਜ ਨਹੀਂ ਚੜਿਆ। ਅੱਛਾ, ਇੱਕ ਗੱਲ ਮੈਨੂੰ ਹੋਰ ਚਿੱਤਾ ਆ ਗਈ, ਇਹ ਦੱਸੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਹੁਣ ਚਲੇ ਜਾਣਾ ਇੱਥੋਂ, ਤੁਹਾਡੇ ਯਾਰ ਦੋਸਤ ਸੀਗੇ ਨਜ਼ੀਰ ਬੂਟੀ, ਤੁਸੀਂ ਉਹਨਾਂ ਨੂੰ ਮਿਲੇ? ਨਹੀਂ ਉਹ ਨਹੀਂ ਮਿਲੇ ਸਾਨੂੰ। ਅੱਛਾ, ਨਹੀਂ ਜਾਂ ਉਹ ਅੰਦਰ ਹੀ ਬੜੇ ਸੀ ਸਾਰੇ, ਸਹਿਮ ਗਏ ਸੀ, ਡਰ ਗਏ ਸੀ? ਅੱਛਾ, ਸਭ ਸਹਿਮ ਗਏ ਸੀ। ਜਾਂ ਮੈਂ ਕਿ ਇਹਦੇ ਵੀ ਹਿੰਦੂ ਹੀ ਮੁਸਲਮਾਨ ਵੀ ਸਹਿਮ ਮੁਸਲਮਾਨ ਵੀ ਸਮਝੇ ਸੀ, ਮਤਲਬ ਇਹ ਨਹੀਂ ਸੀਗਾ ਵੀ ਜੇ ਕਈ ਵਾਰੀ ਹੁੰਦਾ ਨਾ ਯਾਰ ਮੈਂ ਤਾਂ ਮੁੜ ਕੇ ਹੁਣ ਆਉਣਾ ਹੀ ਨਹੀਂ ਇਸ ਦੇਸ਼ 'ਚ, ਮੈਂ ਆਪਣੇ ਦੋਸਤਾਂ ਨੂੰ ਮਿਲ ਜਾਂ ਉਹਨਾਂ ਦਾ ਹੁੰਦਾ ਯਾਰ ਅਸੀਂ ਆਪਣੇ ਦੋਸਤ ਵੀਨੇ ਨੂੰ ਮਿਲ ਲਈਏ ਹੈ ਨਾ, ਉਹ ਵੀ ਨਹੀਂ ਆਏ, ਤੁਸੀਂ ਵੀ ਨਹੀਂ ਹੈ ਨਾ। ਅੱਛਾ, ਫਿਰ ਤੁਸੀਂ ਚਲੋ ਉਹ ਵੀ ਹੋ ਗਿਆ, ਫਿਰ ਤੁਸੀਂ ਤੁਹਾਡੇ ਬਜ਼ੁਰਗ ਆ ਕੇ ਲੈ ਕੇ ਤੁਹਾਨੂੰ ਜਿਹੜਾ ਵੱਡਾ ਬੰਦਾ ਸੀ ਕੋਈ ਵੀ ਜਿਹੜਾ, ਉਹਨੇ ਕਿਹੜੇ ਪਿੰਡ ਤੁਹਾਨੂੰ ਇਕੱਠੇ ਹੋਏ ਤੁਸੀਂ? ਬਗਿਆੜੀ। ਬਗਿਆੜੀ ਪਿੰਡ ਕਿੰਨੀ ਕੁ ਦੂਰ ਸੀ ਪਿੰਡੋਂ? ਉਹਨੂੰ ਕੋਈ ਮੀਲਕ। ਅੱਛਾ, ਉਹ ਤੁਸੀਂ ਆਪਣੇ ਨਾਲ ਕੀ ਸਮਾਨ ਲਿਆ ਉੱਥੋਂ? ਕੋਈ ਸਮਾਨ ਨਹੀਂ, ਕੱਪੜੇ ਹੀ ਸਰ, ਕੱਪੜੇ ਬਾਕੀ ਜਿਹੜੇ ਗਾਲੀਆਂ ਪਏ ਗਈ। ਅੱਛਾ, ਜੋ ਕੱਪੜੇ ਪਹਿਨੇ ਸੀ ਉਹ ਲੈ ਕੇ ਤੁਰ ਪਏ, ਸਮਾਨ ਕੋਈ ਨਹੀਂ ਚੱਕਿਆ, ਖਾਣ ਪੀਣ ਨੂੰ ਨਹੀਂ, ਕੁਛ ਨਹੀਂ, ਕੋਈ ਪਸ਼ੂ ਨਹੀਂ, ਕੋਈ ਕੁਛ ਨਹੀਂ। ਮੇਰੇ ਚਾਚੇ ਨੇ ਤੇ ਕਿਦਾਂ ਨਾ ਇੱਕ ਝਾੜੀ ਸੀ ਤੇ ਤੰਬਾਕੂ ਪਾਇਆ ਜੋ ਪੀਂਦੇ ਝਰੀ ਹੁੱਕਾ ਜਿਹਨੂੰ ਬੋਲਦੇ ਆ, ਹੁੱਕਾ ਲੈ ਕੇ ਚੱਲ ਪਏ, ਨਾਲ ਤੰਬਾਕੂ ਲੈ ਲਿਆ ਨਾ, ਉਹ ਪੀਂਦੇ ਤੁਰ ਪਏ। ਸਭ ਕੁਛ ਛੱਡ ਆਏ, ਸਭ ਕੋਈ ਤਾਲੇ ਲਾ ਖੁੱਲੇ ਛੱਡ ਆਏ ਘਰ, ਖਰਾਸ ਸੀ ਸਭ ਕੁਝ ਛੱਡਦਾ ਖੁੱਲਾ ਹੀ ਛੱਡਤਾ। ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਸਾਡਾ ਸਮਾਨ ਦੇਖ ਲਿਆ? ਕਿਸੇ ਨੂੰ ਨਹੀਂ ਕਿਹਾ, ਲੁੱਟ ਲਿਆ ਬਾਅਦ ਚ। ਲੁੱਟ ਲਿਆ ਉਹਨਾਂ ਨੇ, ਬਾਅਦ ਲੋਕਾਂ ਨੇ ਲੁੱਟ ਲਿਆ, ਲੁੱਟੀ ਤੁਸੀਂ ਤਾਂ ਗਏ ਹੀ ਨਹੀਂ ਹੈ ਨਾ, ਲੁੱਟ ਲਿਆ ਕਿਸੇ ਨੇ, ਕੌਣ ਲੈ ਗਿਆ ਹੈ ਨਾ। ਕੀ ਪਤਾ। ਅੱਛਾ, ਜਦੋਂ ਤੁਸੀਂ ਬਘਿਆੜੀ ਤੋਂ ਚਲੇ ਰਿਆਸਤ ਵਾਲੇ ਪਾਸੇ, ਕਿੰਨੀ ਕੁ ਦੂਰ ਸੀ ਰਿਆਸਤ ਤੁਹਾਡੇ? ਉੱਥੋਂ ਕੋਈ ਮੇਲ ਕੀ ਹੋਣੀ ਜੀ, ਨੇੜੇ ਹੀ, ਮਤਲਬ ਬਾਰਡਰ ਤੇ ਹੀ ਰਹਿੰਦੇ ਸੀ? ਉਹ ਜਿਹੜੇ ਅਸੀਂ ਬਾਰਡਰ ਤੇ ਹੀ। ਅੱਛਾ, ਬਾਰਡਰ ਤੇ ਸੀ। ਅੱਛਾ, ਫਿਰ ਤੁਸੀਂ ਬਾਰਡਰ ਵੱਲ ਨੂੰ ਤੁਰ ਪਏ ਹੈ ਨਾ? ਹਾਂਜੀ। ਬਾਰਡਰ ਤੇ ਆ ਕੇ ਫਿਰ ਉਹ ਬੰਦਾ ਤੁਹਾਡੇ ਨਾਲ ਜਦੋਂ ਚੱਲਿਆ, ਉਹ ਬੰਦਾ ਕੋਈ ਹਥਿਆਰ ਲੈ ਕੇ ਚੱਲਿਆ ਜਾਂ ਉੱਦਾਂ ਹੀ ਨਹੀਂ, ਖਾਲੀ ਇੱਥੇ ਖਾਲੀ ਕੋਈ ਹਥਿਆਰ ਨਹੀਂ। ਹਾਂ, ਉਸ ਖਾਲੀ ਪਿਸਤੌਲ ਵਗੈਰਾ ਤਾਂ ਹੈ ਹੀ ਨਹੀਂ। ਕੋਈ ਤਲਵਾਰ ਬਰਸ਼ੇ ਕੋਈ ਡਾਂਗ ਨਹੀਂ ਕੁਝ। ਪੈਦਲ ਹੀ ਤੁਰਿਆ ਰਿਹਾ ਕਿ ਘੋੜੀ ਉੜੀ ਸੀ? ਪੈਦਲ ਨਾਲ ਤੁਰਿਆ, ਜਵਾਨ ਤਗੜਾ ਸੀ, ਮਤਲਬ ਨਾਲ ਉਹ ਤੁਰਿਆ ਰਿਹਾ, ਇੱਕ ਪਾਸੇ ਤੁਸੀਂ ਤੁਰੇ ਨਾਲ, ਅੱਗੇ ਤੁਰਿਆ ਸੀ ਤੇ ਅਸੀਂ ਮਗਰ। ਉਹਦੇ ਮਗਰ ਤੁਰੇ ਰਹੇ ਹੈ ਨਾ? ਜੇ ਉਹ ਕਹਿੰਦਾ ਜੇ ਪੁੱਛਣਗੇ ਕੋਈ ਪੁੱਛੇ ਹਾਂ, ਤੇ ਕਹਿੰਦਾ ਅਸੀਂ ਜਾਣਾ ਜੀ ਉੱਥੇ ਬਟਾਲੇ ਜਾਣਾ। ਜਾਣਾ। ਅੱਛਾ, ਤੇ ਤੁਹਾਨੂੰ ਵੈਸੇ ਕੋਈ ਮਿਲਿਆ ਵੀ ਰਸਤੇ 'ਚ? ਮਿਲੇ ਤੇ ਕਈ ਆਉਂਦੇ ਜਾਂਦੇ ਸੀ, ਕੋਈ ਨਹੀਂ, ਕੋਈ ਬੰਦੇ ਲੁੱਟਣ ਵਾਲੇ, ਡਰਾਉਣ ਵਾਲੇ? ਨਹੀਂ, ਕੋਈ ਨਹੀਂ ਮਿਲਿਆ, ਇਦਾਂ ਦਾ ਨਹੀਂ, ਬਿਲਕੁਲ ਸਾਫ਼ ਰਸਤਾ। ਤੁਹਾਡੇ ਹੁੰਦਿਆਂ ਜਦੋਂ ਤੁਸੀਂ ਉੱਥੇ ਜਦੋਂ ਹੱਲੇ ਬੋਲ ਸ਼ੁਰੂ ਹੋ ਗਏ ਸੀ, ਤੁਹਾਡੇ ਸਾਹਮਣੇ ਕਿਸੇ ਨੂੰ ਮਾਰਿਆ ਹੋਵੇ ਮੁਸਲਮਾਨਾਂ ਨੇ ਜਾਂ ਸਰਦਾਰਾਂ ਨੂੰ, ਜਾਂ ਕੋਈ ਦੰਗਾ ਹੋਇਆ ਹੋਵੇ, ਦੇਖਿਆ ਕੋਈ? ਉਹਨੂੰ ਦੇਖਿਆ, ਸਾਡੇ ਬਾਅਦ ਚ ਹੋਇਆ, ਸਾਡੇ ਪਿੰਡ ਵੀ ਹੋਇਆ। ਅੱਛਾ, ਸਾਡੇ ਪਿੰਡ ਦਾ ਇੱਕ ਰਾਜਪੂਤ ਸੀ, ਉਹ ਸਾਡੇ ਬੰਨ੍ਹ ਸੀ, ਦਰਿਆ ਬਸੰਤਰ ਸੀ, ਉੱਥੇ ਬੰਦਾ ਹੁੰਦਾ ਸੀ ਤੇ ਹਿੰਦੂ ਨੂੰ ਰੋਕਦਾ ਹੁੰਦਾ ਸੀ, ਲੁੱਟਦਾ ਹੁੰਦਾ ਸੀ ਉਹਨੂੰ। ਅੱਛਾ, ਉਹਨੂੰ ਮਾਰਿਆ ਬਰਸ਼ਾ। ਅੱਛਾ, ਉਹਨੂੰ ਮਾਰਿਆ, ਹੋਰ ਨਹੀਂ ਕਿਸੇ ਨੂੰ ਮਾਰਿਆ? ਤੇ ਦਿਆਲ ਸਿੰਘ ਸੀ ਜਿਹੜਾ ਹਾਂ, ਗਿਆਲਦਾਰ, ਉਹਨੂੰ ਮੁਸਲਮਾਨਾਂ ਪੜ੍ਹ ਦਿੱਤਾ ਸੀ, ਉਹ ਜਾਂਦਾ ਨਹੀਂ ਸੀ। ਨਹੀਂ, ਮੁਸਲਮਾਨਾਂ ਨੇ ਵੱਢਤਾ ਸੀ ਜਾਂ ਮੁਸਲਮਾਨਾਂ ਨੇ ਵੱਢਤਾ ਉਹਨੂੰ? ਉੱਥੇ ਉੱਥੇ ਹੀ ਸਾਡੇ ਮਗਰੋਂ ਤੁਹਾਡੇ ਮਗਰ ਜੈਲਦਾਰ ਜਿਹੜਾ ਸੀ, ਜੈਲਦਾਰ ਚੌਧਰੀ ਦਿਆਲ ਸਿੰਘ। ਅੱਛਾ, ਇਹ ਸੁਣਿਆ ਪੜ੍ਹ ਦਿੱਤਾ ਹੈ। ਅੱਛਾ, ਸਾਡੇ ਹੁੰਦਾ ਨਹੀਂ, ਬਾਅਦ ਚ। ਅੱਛਾ ਜੀ, ਉਸ ਤੋਂ ਬਾਅਦ ਤੁਹਾਨੂੰ ਫਿਰ ਜਦੋਂ ਬਾਰਡਰ ਦੇ ਨੇੜੇ ਆ ਗਏ, ਫਿਰ ਉਹ ਬੰਦੇ ਨਾਲ ਜਿਹੜਾ ਤੁਹਾਨੂੰ ਛੱਡਣ ਆਇਆ, ਉਹਨੇ ਕੀ ਕਿਹਾ ਤੁਹਾਨੂੰ? ਵੀ ਉਹਨੇ ਕਿਹਾ ਕਿ ਉਹਨੂੰ ਮੈਨੂੰ ਕੋਈ ਦਿਓ, ਹਾਂ, ਕੋਈ 10-5 ਰੁਪਏ। ਹਾਂ, ਤੇ ਸਾਡੇ ਚਾਚਾ ਦੇ ਪਾਸ ਗਏ, ਉਹਨੇ ਕਿਹਾ ਸਾਡੇ ਕੋਲ ਤੇ ਕੁਛ ਵੀ ਨਹੀਂ ਜੀ, ਅਸੀਂ ਹੁਣ ਕੀ ਦਈਏ ਤੁਹਾਨੂੰ। ਬਾਰਡਰ ਟਪਾ ਗਿਆ ਤੁਹਾਨੂੰ? ਬਸ ਕਹਿੰਦੇ ਉਹ ਦੂਰੋਂ ਦੱਸਿਆ, ਉਹ ਬੁੱਤੀਆਂ ਲੱਗੀਆਂ। ਅੱਛਾ, ਕਿੰਨੀ ਕੁ ਦੂਰ ਸੀਗਾ? ਵੀ ਕੋਈ ਹੈ 2 ਫਰਲਾਂਗ 2 ਫਰਲਾਂਗ। ਅੱਛਾ, ਉੱਥੇ ਕੋਈ ਬਾਰਡਰ ਤੇ ਕੋਈ ਪੁਲਿਸ ਪੈਦਾ ਨਹੀਂ ਸੀ, ਕੋਈ ਕੁਛ ਨਹੀਂ ਸੀ? ਉਹ ਸਹੀ ਮਹਾਰਾਜਾ ਜੀ ਕੋਈ ਥੋੜੇ ਜਾਵੇਂ, ਇੱਕ ਉਹ ਦੁੱਕਾ ਬੰਦਾ। ਜਦੋਂ ਤੁਸੀਂ ਬਾਰਡਰ ਟੱਪਣ ਲੱਗੇ, ਕੋਈ ਸਾਨੂੰ ਕਿਸੇ ਨੇ ਰੁਕਿਆ? ਅੱਛਾ, ਫਿਰ ਤੁਸੀਂ ਬਾਰਡਰ ਟੱਪ ਆਏ, ਉਧਰ ਚਲਾ ਗਿਆ, ਵਾਪਸ ਪਾਕਿਸਤਾਨ ਮੁੜ ਗਿਆ, ਤੁਸੀਂ ਇੱਧਰ ਆ ਗਿਆ।
ਉਦਾਂ ਜਦੋਂ ਜਿਸ ਦਿਨ ਤੁਸੀਂ ਬਾਰਡਰ ਟੱਪਿਆ ਹਾਂਜੀ ਤੁਹਾਨੂੰ ਕੁਛ ਅੰਦਰ ਕੀ ਮਹਿਸੂਸ ਹੋਇਆ ਭਈ ਯਾਰ ਬਸ ਸਕੂਨ ਮਹਿਸੂਸ ਹੋ ਗਿਆ ਸਕੂਨ ਹੋ ਗਿਆ ਭਈ ਅਸੀਂ ਹੁਣ ਬਹੁਤ ਸੁਰੱਖਿਅਤ ਜਗ੍ਹਾ ਸੁਰੱਖਿਅਤ ਜਗ੍ਹਾ ਤੇ ਪਹੁੰਚ ਗਏ ਹੈ ਨਾ, ਹੁਣ ਸਾਨੂੰ ਕੋਈ ਡਰ ਨਹੀਂ। ਅੱਛਾ ਉਹ ਫਿਰ ਤੁਸੀਂ ਬਾਰਡਰ ਟੱਪ ਕੇ ਫਿਰ ਕਿੱਥੇ ਆਏ? ਫਿਰ ਅਸੀਂ ਗਏ ਇੱਥੇ ਕਮੋਰ ਕਮੋਰ ਉੱਥੇ ਸਾਡੇ ਰਿਆਸਤ ਦੇ ਵਿੱਚ ਕਮੋਰ ਇਹ ਜੰਮੂ ਦੇ ਨੇੜੇ ਤੇੜੇ ਆ? ਜੰਮੂ 'ਚ ਅੱਛਾ ਕਮੋਰ ਦੀ ਰਿਆਸਤ ਵਿੱਚ ਸਾਡੇ ਉੱਥੋਂ ਸਾਡੇ ਪਿਤਾ ਦੇ ਮਾਮਾ ਹੀ ਅੱਛਾ ਉਹਨਾਂ ਦੇ ਚਲੇ ਗਏ ਪਿਤਾ ਦੇ ਮਾਮਾ ਜੀ ਸੀ ਇੱਥੇ। ਤੇ ਉਹਨਾਂ ਦਾ ਇੱਕ ਭਰਾ ਜਿਹੜਾ ਸੀ ਨਾ ਹਾਂ ਉਹ ਡਰਦਾ ਪਹਿਲਾਂ ਹੀ ਆਪਣਾ ਟੱਬਰ ਸਾਡਾ ਆਇਆ ਸੀ ਉੱਪਰ ਹਾਂ ਪਹਾੜ ਉੱਪਰ ਜਾ ਕੇ ਵੀ ਹਾਂ ਖਤਰੇ ਕਰਕੇ ਵੀ ਕੋਈ ਹਾਂ, ਅੱਛਾ ਉਹ ਫਿਰ ਕਰਿਆ ਸਾਨੂੰ ਤੁਸੀਂ ਆਪਣੇ ਮਾਮਿਆਂ ਦੇ ਮਤਲਬ ਕਮੋਰ ਤੁਹਾਡੇ ਮਾਮਾ ਰਹਿੰਦਾ ਸੀ? ਨਹੀਂ ਹਾਂ। ਸਾਡੇ ਪਿਤਾ ਦੇ ਮਾਮਾ ਜੀ ਪਿਤਾ ਦੇ ਮਾਮਾ ਉਹ ਫਿਰ ਉਹਨਾਂ ਨੇ ਤੁਹਾਨੂੰ ਰੱਖ ਲਿਆ? ਉੱਥੇ ਕਹਿੰਦੇ ਰਹੋ ਕੁਛ ਆਪਣੇ ਖਾਓ ਕਮਾਓ ਅੱਛਾ ਤੇ ਆ ਕੇ ਤੁਸੀਂ ਉੱਥੇ ਰਹੇ ਕਿੰਨੀ ਦੇਰ ਰਹੇ? ਉੱਥੇ ਰਿਹਾ ਅਸੀਂ 3-4 ਮਹੀਨੇ ਰਿਹਾ ਤਿੰਨ ਚਾਰ ਮਹੀਨੇ ਰੋਟੀ ਪਾਣੀ ਕਿੱਥੋਂ ਕਰਦੇ? ਬੜੀ ਔਖੀ ਕਰੀ ਉਹ ਮੁਸਲਮਾਨਾਂ ਦੀ ਕੋਈ ਮਦਦ ਕੀਤੀ ਜਿਹੜੇ ਉੱਥੇ ਰਹਿੰਦੇ ਸੀ? ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਮੁਸਲਮਾਨਾਂ ਦੇ ਸੀ, ਉੱਥੇ ਹੀ ਰਹਿ ਰਹੇ ਸੀਗੇ? ਉੱਥੇ ਰਹਿੰਦੇ ਸੀ ਨਾ ਰਿਆਸਤ ਜੰਮੂ ਦੇ ਸੀ ਹਾਂ ਉਹ ਨਹੀਂ ਪਾਕਿਸਤਾਨ ਗਏ? ਉਹ ਫਿਰ ਬਾਅਦ ਚ ਕੱਢ ਦਿੱਤੇ ਸੀ ਸਾਡੇ ਹੁੰਦਿਆਂ ਹੀ ਦੌੜ ਗਏ ਸੀ ਆ ਗਏ ਸੀ। ਅੱਛਾ ਤੁਸੀਂ ਮਤਲਬ ਤੁਹਾਨੂੰ ਕੋਈ ਖਾਣ ਪੀਣ ਨੂੰ ਦਾਣਾ ਪੱਕਾ ਉਹ ਦੇ ਦਿੱਤਾ ਉਹਨਾਂ ਨੇ? ਦੇ ਦਿੱਤਾ ਉਹਨਾਂ ਦੇ ਤਾਂ ਕੁਝ ਕਹਿੰਦੇ ਨੇ ਕਿ ਸਾਡੀ ਸੇਪੀ ਕਰੋ ਹਾਂ। ਸੇਪੀ ਕੀਤੀ ਹਾਂ ਆ ਜਵਾਰ ਹੀ ਹਾਂ। ਇਹ ਕੱਢੀ ਖੁੱਡੀ ਜੋ ਉਹ ਵੀ ਉੱਥੇ ਹੀ ਰਹਿ ਗਏ ਰਾਤ ਨੂੰ ਸਵੇਰ ਦੌੜਾਏ ਰਾਤ ਨੂੰ ਹਮਲਾ ਹੋ ਗਿਆ ਉੱਥੇ ਇਹ ਦੌੜ ਤੁਸੀਂ ਆਏ ਫਿਰ ਦੌੜ ਕੇ ਫਿਰ ਅੱਗੇ ਚੱਲ ਗਏ ਮੀਨ ਹੀ ਪਿੰਡ ਮੀਨ ਪਿੰਡ? ਅੱਛਾ ਉਹ 4-5 ਮੀਲ ਹੀ ਪਰੇ ਅੱਛਾ ਉੱਥੇ ਰਿਹਾ ਕੋਈ 4-5 ਮਹੀਨੇ ਫਿਰ ਆਏ ਹਾਂ ਅੱਛਾ ਨਹੀਂ ਜਦੋਂ ਉੱਥੇ ਤੁਸੀਂ ਕਿਹੜਾ ਕਮੌਰ ਪਿੰਡ ਦੱਸਿਆ? ਕਮੋਰ ਉੱਥੇ ਜਿਆਦਾ ਮੁਸਲਮਾਨਾਂ ਦੇ ਘਰ ਸੀ? ਸਾਰੇ ਹੀ ਮੁਸਲਮਾਨ ਸੀ, ਤੁਹਾਡੇ- ਇੱਕੋ ਘਰ ਹਿੰਦੂ ਅੱਛਾ ਤੁਹਾਨੂੰ ਮਤਲਬ ਉੱਥੇ ਜਦੋਂ ਕਮੌਰ ਵਿੱਚ ਮੁਸਲਮਾਨ ਦੀ ਉਹ ਵੀ ਕੱਢ ਦਿੱਤੇ ਤੁਹਾਡੇ ਹੁੰਦੇ ਕੱਢਤੇ? ਸਾਡੇ ਹੁੰਦੇ ਨਹੀਂ ਬਾਅਦ ਚ ਆ ਹੁੰਦੇ ਹੀ ਸਾਡੇ ਹੁੰਦੇ ਅਸੀਂ ਆ ਗਏ ਤਾਂ ਬਾਅਦ ਦਾ ਪਤਾ ਨਹੀਂ ਤੁਸੀਂ ਫਿਰ ਉੱਥੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਉੱਥੇ ਮੁਸਲਮਾਨਾਂ ਕੱਢਦੇ ਹੋਣੇ? ਸਾਰੇ ਨਿਕਲ ਗਏ ਜਿੰਨੇ ਵੀ ਉਹ ਇਲਾਕਾ ਜੰਮੂ ਰੀਜਨ ਦਾ ਤੁਸੀਂ ਵੀ ਤਗੜੇ ਹੀ ਸੀ 14-15 ਸਾਲ ਦੇ ਸੀ, ਤੁਸੀਂ ਵੀ ਕੀ ਕਦੇ ਮੁਸਲਮਾਨਾਂ ਨੂੰ ਕੱਢਣ ਫਿਰ ਉੱਥੋਂ? ਅਸੀਂ ਲੁੱਟਣ ਲੱਟਣ ਜਾਂਦੇ ਰਹੇ ਲੁੱਟਦੇ ਰਹੇ? ਗੁਜਰਾਂ ਨੂੰ ਲੁੱਟਿਆ ਲੁੱਟਿਆ? ਇੱਕ ਗਾਂ ਲਿਆਂਦੀ ਇੱਕ ਬੱਕਰੀ ਲਿਆਂਦੀ ਅੱਛਾ। 2 ਬੱਕਰੀਆਂ ਲਿਆਂਦੀ 2 ਬੱਕਰੀਆਂ ਲੁੱਟ ਲਈਆਂ ਤੁਸੀਂ ਉਹਨਾਂ ਕੋਲੋਂ ਗੁਜਰਾਂ ਕੋਲੋਂ? ਉੱਥੇ ਬੱਜੀ ਅਸੀਂ ਖੋਲ ਕੇ ਲੈ ਗਏ ਨਹੀਂ ਜਦੋਂ ਉਹ ਗੁਜਰ ਦੌੜ ਗਏ ਨਾ ਗੁੱਜਰ ਦੌੜ ਗਏ ਸੀਗੇ ਤੁਸੀਂ ਬਾਅਦ ਵਿੱਚ ਖੋਲ ਕੇ ਲੈ ਆਏ? ਲੈ। ਫਿਰ ਲੁੱਟੀਆਂ ਨਹੀਂ ਨਾ ਹੋਈਆਂ ਤਾਂ ਉਦਾਂ ਹੀ ਖੁੱਲੀਆਂ ਸੀ ਲੈਣ ਦੀਆਂ? ਬੰਨੀ ਅਸੀਂ ਖੋਲ ਕੇ ਲੈ ਆਏ ਹਾਂ ਲੁੱਟੀਆਂ ਤਾਂ ਹੋਈਆਂ ਨਾ ਬੰਨੀ ਡਰਾਗ ਤੇ ਤੇ ਆ ਕੇ ਪੱਠੇ ਪੁੱਠੇ ਪਾਉਂਦੇ ਰਹੇ ਉਹ ਮਤਲਬ ਗੁੱਜਰ ਵਿਚਾਰੇ ਆਪਣਾ ਘਰ ਵੀ ਛੱਡ ਗਏ ਪਸ਼ੂ ਵੀ ਛੱਡ ਗਏ ਜਿੱਦਾਂ ਜਿੱਦਾਂ ਤੁਸੀਂ ਛੱਡ ਗਏ ਉਦਾਂ ਉਹ ਛੱਡ ਕੇ ਚਲੇ ਗਏ ਚਲੇ ਗਏ ਹੈ ਨਾ ਜੀ? ਠੀਕ ਅੱਛਾ ਫਿਰ 2 ਬੱਕਰੀਆਂ ਹਾਂ ਤੇ ਇੱਕ ਗਾਂ ਹਾਂ ਉਹ ਲਿਆਂਦੀ ਉਹ ਲਿਆਂਦੀਆਂ ਉੱਥੇ ਫਿਰ ਉੱਥੇ ਦਾ ਦੁੱਧ ਉੱਥੇ ਵੀ ਪੀਂਦੇ ਸੀ ਉਹਦਾ? ਉਹ ਦੁੱਧ ਦਿੰਦੀ ਗਾਈ ਮਗਰ ਬੱਚਾ ਵੀ ਸੀ ਕੋਈ? ਬੱਚਾ ਹੈ ਹਾਂ ਦੁੱਧ ਦਿੰਦੀ ਸੀ ਗਾਂ? ਦੁੱਧ। ਬੱਕਰੀਆਂ ਵੀ ਦੁੱਧ ਦਿੰਦੀਆਂ? ਤਾਜੀ ਸੂਈ ਸੀ। ਬੱਕਰੀਆਂ ਬੱਕਰੀਆਂ ਫੰਡ ਰਹੀ ਸੀ ਏਦਾਂ ਹੀ। ਅੰਦਰ ਸੀ? ਅੱਛਾ ਉਹ ਫਿਰ ਤੁਸੀਂ ਜਦੋਂ ਕਿਹੜੇ ਪਿੰਡ ਦੱਸਿਆ ਮੈਨੂੰ ਕਮੌਰ ਤੋਂ ਬਾਅਦ ਅਗਲੇ ਮੀਆਂ ਮੀਨ ਮੀਨ? ਹਾਂ, ਮੀਨ ਮੀਨ ਕੌਣ ਸੀ? ਮੀਨ ਹੀ ਸਾਡੇ ਉਹ ਜਿਹੜੇ ਭਾਈ ਸਾਡੇ ਪਿਸਾਰੀ ਭੈਣ ਮਾਮੇ ਦੀ ਕੁੜੀ ਅੱਛਾ ਉੱਥੇ ਵਿਆਹੀ ਸੀ ਅੱਛਾ ਉਹਨਾਂ ਕੋਲ ਉਹਦੇ ਉੱਥੇ ਕਿੰਨੇ ਕੁ ਦਿਨ ਰਹੇ? ਉੱਥੇ 3-4 ਮਹੀਨੇ ਸੀ। ਮਤਲਬ 2-3 ਮਹੀਨੇ ਤੁਸੀਂ ਕਮੌਰ ਰਹੇ ਪਹਿਲੇ? ਹਾਂ 2-3 ਮਹੀਨੇ ਮੀਨ ਰਹੇ? ਹਾਂ, ਉੱਥੇ ਫਿਰ ਠੰਡ ਸੀ ਨਾ ਹਾਂ ਠੰਡ ਦੇ ਮੌਸਮ ਦੇ ਵਿੱਚ ਕਹਿਣ ਲੱਗੇ ਇਦਾਂ ਪੈਦਲ ਜਾਣਾ ਠੀਕ ਨਹੀਂ ਠੰਡ ਹੈ ਤੇ ਫਿਰ ਜਦੋਂ ਠੰਡ ਹਟ ਗਈ ਫਿਰ ਤੁਹਾਡਾ ਇੱਧਰ ਆਉਣ ਦਾ ਕਿੱਦਾਂ ਪ੍ਰੋਗਰਾਮ ਮਦੀਨਪੁਰ ਕਿੱਦਾਂ ਆਉਣ ਦਾ ਬਣ ਗਿਆ ਤੁਹਾਡਾ? ਇੱਥੋਂ ਪਹਿਲਾਂ ਆ ਗਏ ਅਸੀਂ ਸ਼ਾਂਬੇ ਉੱਥੋਂ ਸ਼ੰਭੇ ਆਏ? ਸ਼ਾਂਬੇ ਤੋਂ ਹੀਰਾਨਗਰ ਨਹੀਂ ਤੁਸੀਂ ਮੀਨ ਪਿੰਡ ਤੋਂ ਤੁਹਾਨੂੰ ਜਿੱਦਾਂ ਉੱਥੇ ਉਸ ਦਾ ਤੁਸੀਂ ਮੀਨ ਹੀ ਰਹਿ ਜਾਂਦੇ ਕਿੱਧਰ ਆਉਣ ਦਾ ਕਿੱਦਾਂ ਸੋਚਿਆ ਤੁਸੀਂ ਪੰਜਾਬ? ਪੰਜਾਬ ਜਾ ਹਾਂ ਉੱਥੇ ਕਾਰੋਬਾਰ ਕੋਈ ਨਹੀਂ ਕਾਰੋਬਾਰ ਨਹੀਂ ਸੀਗਾ ਤਾਂ ਤੁਸੀਂ ਕਿਹਾ ਵੀ ਇੱਥੇ ਕੰਮ ਹੀ ਕੋਈ ਨਹੀਂ ਅਸੀਂ ਕਿਤੇ ਪੰਜਾਬ ਵੱਲ ਚੱਲਦੇ ਹਾਂ ਹੈ ਨਾ? ਅੱਛਾ ਤਾਂ ਆਏ ਮੈਂ ਸੋਚਿਆ ਸ਼ਾਇਦ ਕੋਈ ਤੁਹਾਡਾ ਇੱਥੇ ਕੋਈ ਨਾਲ ਲਿੰਕ ਸੀਗੇ ਕੋਈ ਨਹੀਂ? ਕਾਰੋਬਾਰ ਹੀ ਕੋਈ ਨਹੀਂ ਅੱਛਾ ਜਦੋਂ ਫਿਰ ਉੱਥੋਂ ਤੁਰੇ ਤੁਸੀਂ ਮੈਂ ਪੈਦਲ ਹੀ ਤੁਰੇ? ਪਹਿਲੇ ਉਹ ਇਹ ਬੱਕਰੀ ਦੇ ਗਾਈ ਸੀਗੀਆਂ ਉਹਦਾ ਕੀ ਬਣਿਆ? ਉਹ ਚਾਚਾ ਹੀ ਸਾਡਾ ਹੂੰ ਉਹ ਨਾਲ ਬਿਸਤਰੇ ਚੁੱਕੇ ਹੁੰਦੇ ਸੀ ਤੇ ਨਾਲੇ ਉਹਨੂੰ ਲੈ ਕੇ ਜਾਂਦੇ ਅੱਛਾ ਜੋਟੀ ਲੜਿਆ ਸੀ ਉਹ ਦੁਰ ਨਾਲ ਜਾਏ ਹੂੰ ਅਬਾਰਾ ਉਹ ਜਾਂਦੇ ਦੇ ਡੰਗਰ ਹਾਂ
ਅੱਛਾ ਫੇਰ ਤੁਸੀਂ ਪੈਦਲ ਹੀ ਤੁਰੇ ਪੈਦਲ ਪਹਿਲੇ ਤੁਸੀਂ ਸਾਂਭੇ ਆਏ ਫਿਰ ਹੀਰਾ ਨਗਰ ਆਏ ਫਿਰ ਕਠੂਏ ਇਦਾਂ ਹੈ ਨਾ ਨਾ ਕਠੂਏ। ਇਹ ਕਿੰਨੇ ਫਿਰ ਉੱਥੋਂ ਕਠੂਏ ਤੇ ਫਿਰ ਪਠਾਨਕੋਟ ਵੱਲ ਪੁੱਜੇ ਹੋਣੇ ਉਹ ਹੋ। ਪੰਜਾਬ ਪਠਾਨਕੋਟ ਇਹ ਕਿੰਨੇ ਕੁ ਦਿਨ ਲੱਗੇ ਤੁਹਾਨੂੰ ਆਉਂਦਿਆਂ ਨੂੰ ਉੱਥੋਂ ਦਿਨ ਕਾਫੀ ਲੱਗ ਗਏ। ਕਿੰਨੇ ਕੁ ਦਾ ਵੀ ਅੰਦਾਜ਼ਾ ਜਦੋਂ ਰਾਤ ਪੈ ਜਾਂਦੀ ਰਾਤ ਰਹਿਦਾ ਨਹੀਂ ਉੱਥੇ ਜਿੱਥੇ ਰਾਤ ਪੈ ਗਈ ਉੱਥੇ ਰੁਕ ਜਾਣਾ ਰੁਕ ਜਾਂਦਾ ਰੋਟੀ ਪਾਣੀ ਦਾ ਰਾਸ਼ਨ ਹੁੰਦਾ ਕੋਲ ਰੱਖਦਾ ਕੋਲ ਰੱਖਿਆ ਸੀ ਤੁਹਾਨੂੰ ਮੈਂ ਬਾਪੂ ਜੀ ਕਿੰਨੇ ਕੁ ਦਿਨ ਤਾਂ ਵੀ ਲੱਗੇ 15-20 ਦਿਨ ਜਾਂ 10 ਕੁ ਦਿਨ ਲੱਗ ਗਏ 10 ਕੁ ਦਿਨ 10 ਦਿਨਾਂ ਦਾ ਰਾਸ਼ਨ ਤੁਹਾਡੇ ਕੋਲ ਸੀਗਾ ਤੁਸੀਂ ਚੱਲੇ ਜਾ ਕੇ ਜੇ 7-8 ਮਹੀਨੇ ਦੀ ਤਾਂ ਮਤਲਬ ਫਰਵਰੀ ਮਾਰਚ ਦੇ ਵਿੱਚ ਹੀ ਆ ਗਿਆ ਆਇਆ। ਉਦੋਂ ਮੌਸਮ ਠੰਡ ਘਟ ਗਈ ਹੋਈ ਪਰ ਉਦੋਂ ਆਏ ਬਸ ਤੇ ਮਾੜੀ ਮੋਟੀ ਠੰਡ ਰਾਤ ਨੂੰ ਹੁੰਦੀ ਹੋਣੀ ਹੈ ਤੇ ਜਿੱਥੇ ਰਾਤ ਪੈਣੀ ਹੂੰ। ਨੇ ਕਈਆਂ ਘਰ ਹੁੰਦੇ ਸੀ ਲੋਕੀ ਅੰਮ੍ਰਿਤ ਨਹੀਂ ਕਰਦੇ ਅੱਛਾ ਕਹਿੰਦੇ ਆ ਜਾਓ ਪੱਠੇ ਪਾਓ ਜੀ ਚਲੋ ਜਿੱਥੇ ਅੰਦਰ ਬੈਠੋ ਰੋਟੀ ਪਾਣੀ ਖਾ ਲਓ ਇੱਥੇ ਰੁਕ ਲਓ ਸਾਡੇ ਕੋਲ ਹੈ ਨਾ ਹਾਂ ਅੱਛਾ ਉੱਥੋਂ ਫਿਰ ਤੁਸੀਂ ਚਲਦੇ ਚਲੇ ਪਠਾਨਕੋਟ ਤੋਂ ਤਾਂ ਮਦੀਨਪੁਰ ਹੀ ਸਿੱਧੇ ਆਏ ਫਿਰ ਹਾਂ ਜੀ ਰਸਤੇ 'ਚ ਪਠਾਨਕੋਟ ਤੱਕ ਜਦੋਂ ਆ ਗਏ ਅੱਗੇ ਕੋਈ ਰਾਤ ਕਿਤੇ ਚੀਤਾ ਕੋਈ ਰੁਕੇ ਤਿੰਨ ਜਗ੍ਹਾ ਰਿਹਾ ਰਾਤ। ਕਿੱਥੇ ਕਿੱਥੇ ਇੱਕ ਅੰਦੋਰੇ ਅੰਦੋਰੇ ਇੱਕ ਫਿਰ ਆ ਕੀ ਪਿੰਡ ਦਾ ਨਾਂ ਹੈ ਮਾਨਸਰ ਭਗਾਲੇ ਮਾਨਸਰ ਅੱਛਾ ਮਾਨਸਰ ਤੋਂ ਅੱਗੇ ਆ ਗਏ ਸਲੈਰੀਆਂ 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 ਫੇਰ ਤੇ ਮਦੀਨਪੁਰ ਆ ਗਏ ਸਿੱਧੇ ਫਿਰ ਉੱਥੇ ਘਰ ਮਿਲ ਗਿਆ ਅੱਛਾ, ਮਕਾਨ ਉੱਥੇ ਰਹਿਣਾ ਕਿੱਥੇ ਸਲੈਰੀਆਂ ਸਲੈਰੀਆਂ ਉੱਥੇ ਵੀ ਰਹੇ ਹੋ ਕਿੰਨੀ ਦੇਰ ਉੱਥੇ ਸਾਲ 1.5 ਸਾਲ ਰਿਹਾ ਜੇ ਸਾਰੇ ਸਲੈਰੀਆਂ ਰਹੇ ਆ ਕੇ ਉੱਥੇ ਵੀ ਕੋਈ ਰੁਜ਼ਗਾਰ ਨਹੀਂ ਫਿਰ ਉਹ ਚਲੋ ਸਲੈਰੀਆਂ ਤੋਂ ਫਿਰ ਪਤਾ ਲੱਗਣ ਲੱਗ ਪਿਆ ਆਲੇ ਦੁਆਲੇ ਕਿੱਥੇ ਰਹਿਣਾ ਹੈ ਨਾ ਫਿਰ ਮਦੀਨਪੁਰ ਦਾ ਕਿੱਦਾਂ ਪ੍ਰੋਗਰਾਮ ਬਣਿਆ ਇੱਥੇ ਸਾਡੇ ਪਿੰਡ ਦੇ ਨਾ ਹਾਂ ਰਾਜਪੂਤ ਰਹਿੰਦੇ ਸੀ ਉਹ ਵੀ ਉਧਰੋਂ ਆਏ ਸੀ ਉਹ ਵੀ ਅੱਛਾ ਉਹ ਵੀ ਜੰਡਿਆਲੇ ਦੇ ਸੀਗੇ ਜਿੰਦੇ ਵਾਲੇ ਦੇ ਉਹ ਇੱਥੇ ਆ ਕੇ ਪਹਿਲੇ ਆਏ ਪਹਿਲਾਂ ਆ ਗਏ ਦੇ ਸੀ ਅੱਛਾ ਤੁਹਾਨੂੰ ਕਿਤੇ ਮਿਲ ਗਏ ਹੋਣੇ ਆ ਉਹ ਫਿਰ ਸਾਡੇ ਪਿਤਾ ਨੂੰ ਫਿਰ ਤੋਤੇ ਦੱਸਿਆ ਦੇਖਿਆ ਨਾ ਅੱਛਾ ਲੱਗੇ ਕਹਿਣਾ ਆ ਜਾ ਇੱਥੇ ਹੂੰ ਇੱਕ ਮਕਾਨ ਖਾਲੀ ਹੈ ਹੂੰ ਤੇ ਉੱਥੇ ਫਿਰ ਸਾਡਾ ਅੱਛਾ ਚਲੋ ਜਦੋਂ ਤੁਸੀਂ ਇਸ ਪਿੰਡ ਜਾਏ ਇਹ ਪਿੰਡ ਪੁਰਾਣਾ ਮੁਸਲਮਾਨਾਂ ਦਾ ਪਿੰਡ ਘਰ ਸਾਰਾ ਮੁਸਲਮਾਨਾਂ ਦੇ ਹਾਂ 25-30 ਘਰ ਦੱਸਦੇ ਇਹ ਮੁਸਲਮਾਨਾਂ ਦੇ ਸੀਗੇ ਇੱਥੇ ਜਿੰਨੇ ਵੀ ਮੁਸਲਮਾਨ ਹਾਂ ਤੇ ਚਮਾਰਾਂ ਦੇ ਘਰ ਹੀ ਬੱਕਰੇ ਅੱਛਾ ਅੱਛਾ ਜੀ ਤੇ ਤੁਹਾਨੂੰ ਆਂਦਿਆਂ ਨੂੰ ਘਰ ਮਿਲ ਗਿਆ ਉਹ ਘਰ ਫਿਰ ਤੁਹਾਨੂੰ ਅਲਾਟ ਹੋਇਆ ਜਾਂ ਲਾਉਟ ਬਾਅਦ ਚ ਲਾਉਟ ਹੋ ਗਿਆ ਅੱਛਾ ਤੁਹਾਡੀ ਪਾਕਿਸਤਾਨ ਦੀ ਜ਼ਮੀਨ ਸੀਗੀ ਨਹੀਂ ਮਕਾਨ ਹੀ ਮਕਾਨ ਹੀ ਸੀਗਾ ਉਸ ਮਕਾਨ ਦੇ ਬਦਲੇ ਫਿਰ ਇਹ ਮਕਾਨ ਮਿਲ ਗਿਆ ਫਿਰ। ਫਿਰ ਕਲੇਮ ਵੀ ਮਿਲਿਆ ਸਾਨੂੰ ਅੱਛਾ 440 ਰੁਪਏ 440 ਰੁਪਏ ਉਸ ਵੇਲੇ ਬੜੇ ਹੁੰਦੇ ਸੀ ਉਦਾਂ ਉਹ ਵੀ ਬੜੇ ਤੇ ਉਹ ਨਾ 440 ਨਾਲ ਕੀ ਲਿਆ ਹੈ ਉਹ ਪੈਸੇ ਜਿਹੜੇ ਲਏ ਉਹਦੇ ਇਹ ਛੋਲੇ ਮਿਲਦੇ 9 ਰੁਪਏ ਮਣ ਹਾਂ ਉਹ ਹੀ ਖਾਂਦੇ ਆ। ਰਾਸ਼ਨ ਰੂਸ਼ਨ ਲੈ ਲਏ ਹਨਾ ਛੋਲੇ ਹੀ ਮਿਲਦੇ ਆ ਕਣਕ ਮਿਲਦੀ ਹੀ ਨਹੀਂ ਛੋਲੇ ਇਕੱਲੇ ਖਾਂਦੇ ਉਹ ਖਾਣੇ ਕੀ ਉਹ ਕਣਕ ਤੇ ਮਹਿੰਗੀ ਬਹੁਤ ਸੀ ਅੱਛਾ ਉਹ ਫਿਰ ਭੁੰਨ ਕੇ ਖਾਂਦੇ ਨਾ ਪੀ ਕੇ ਜੱਤੀ ਰੋਟੀ ਬਣਾ ਬੇਸਨ ਦੇ ਬਣਾ ਕੇ ਹਨਾ ਰੋਟੀ ਬਣਾ ਕੇ ਖਾਣੀ ਅੱਛਾ ਅੱਛਾ ਸਾਲ 2 ਸਾਲ ਤੇ ਹੋਈ ਖਾਂਦੇ ਇੱਥੇ ਪੂਰੀ ਇਹ ਕਿਹੜਾ ਢਿੱਡ ਭਰਦਾ ਹੁੰਦਾ ਹੈ ਥੋੜੀ ਥੋੜੀ ਦੇਣੀ ਥੋੜੀ ਥੋੜੀ ਦੇਣੀ ਹੈ ਨਾ ਪੈਸਾ ਹੀ ਪੈਸਾ ਨਹੀਂ ਨਹੀਂ ਜਿਹੜੇ ਪਿੰਡ ਤੁਹਾਡੇ ਪੁਰਾਣੇ ਰਾਜਪੂਤ ਲੋਕ ਉੱਥੋਂ ਆਏ ਸੀ ਮਾੜੀ ਮੋਟੀ ਉਹਨਾਂ ਨੇ ਵੀ ਮਦਦ ਕੀਤੀ ਨਹੀਂ ਕੋਈ ਮਸਲਾ ਸਿਰਫ ਇੰਨਾ ਹੀ ਹੈ ਵੀ ਲਿਆਂਦਾ ਦੱਸਿਆ ਵੀ ਇੱਥੇ ਆ ਜਾਓ ਹੈ ਨਾ ਆ ਜਾਓ ਇੱਥੇ ਉਹ ਵੀ ਇਦਾਂ ਹੀ ਸਾਡੇ ਨਾਲ ਦੇ ਜ਼ਮੀਨਾਂ ਜਿਹੜੀ ਮੁਸਲਮਾਨਾਂ ਦੀ ਜ਼ਮੀਨਾਂ ਸੀਗੀਆਂ ਹਾਂਜੀ ਇਸ ਪਿੰਡ 'ਚ ਕਾਫੀ ਜ਼ਮੀਨ ਸੀ ਮੁਸਲਮਾਨਾਂ ਹਾਂ ਦੀ ਉਹ ਫਿਰ ਕਿਹਨੂੰ ਮਿਲੀਆਂ ਉਹ ਲੋਕਾਂ ਨੇ ਬੀਜੂ ਉਦਾਂ ਬੀਜਦੇ ਰਹਿੰਦੇ ਹੋਣੇ ਆ ਸਭ ਲਾਟ ਹੋ ਗਏ ਕਾਂਗੜੇ ਵਾਲਿਆਂ ਨੂੰ ਕਾਂਗੜੀਆਂ ਨੂੰ ਬਹੁਤ ਲਾਟ ਹੋਈ ਹੈ ਅੱਛਾ ਸਾਰੇ ਵੇ ਇਹ ਕਾਨੂੰਨ ਬਣ ਗਿਆ ਮੁਜ਼ਾਰਾ ਉਹ ਵੇਚ ਕੇ ਚਲੇ ਗਏ ਭੋਲ ਭਾਈ ਅੱਛਾ ਇਹ ਸਾਰੀ ਵੇ ਇਸ ਉਹਨਾਂ ਦੀ ਹੈ ਓਕੇ ਇੱਥੇ ਮਾਲ ਕੋਈ ਵੀ ਨਹੀਂ ਹੈ ਅੱਛਾ ਅੱਛਾ ਫਿਰ ਤੁਹਾਨੂੰ ਜਿਹੜਾ ਮਕਾਨ ਕੱਚੇ ਮਕਾਨ ਹੀ ਸੀ ਉਸ ਵੇਲੇ ਤਾਂ ਕਹਿੰਦੇ ਕੱਚੇ ਉਹ ਫਿਰ ਉਹ ਫਿਰ ਮਕਾਨ ਕਿੰਨੀ ਕੁ ਜ਼ਮੀਨ ਜਗ੍ਹਾ ਸੀ ਕਿੰਨੇ ਕੁ ਮਰਲੇ ਹੋਗੇ ਕਿਹੜੇ ਜਿਹੜੀ ਤੁਹਾਡੇ ਘਰ ਦੀ ਜਗ੍ਹਾ ਸਾਡੀ ਇਹ 2.5 ਮਰਲੇ ਜਗ੍ਹਾ 2.5 ਮਰਲੇ 2.5 ਮਰਲੇ ਹੀ ਹਾਂ। ਇੱਕ ਤੌੜ ਹੀ ਹਾਂ 2.5 ਮਰਲੇ ਉਹ ਹੀ ਉਹ ਵੀ ਫਿਰ ਅਸੀਂ ਲਾਟ ਕਰਵਾ ਲਿਆ ਉਹ ਵੀ ਕਰਾ ਦਿਆ ਫਿਰ ਆਪਣਾ ਮਕਾਨ ਦੁਬਾਰੇ ਬਣਾਇਆ ਇੱਥੇ ਦੁਬਾਰਾ ਬਣਾਇਆ ਇਹ ਤੇ ਦੁਬਾਰਾ ਬਣਾਇਆ ਤੁਹਾਡੇ ਪਿਤਾ ਜੀ ਨੇ ਫਿਰ ਤੁਸੀਂ ਇੱਥੇ ਹੀ ਕੰਮ ਸਟਾਰਟ ਕਰ ਲਿਆ ਆਪਣਾ। ਇੱਥੇ ਕਰਵਾਇਆ। ਫਿਰ ਤਾਂ ਇਸ ਪਿੰਡ ਵੱਡਾ ਸੀ ਉਹਦਾ ਕੰਮ ਤਾਂ ਕਾਫੀ ਹੋਣਾ ਉਸ ਵੇਲੇ ਇਸ ਤੋਂ ਬੜਾ ਕੰਮ ਹੀ ਪਹਿਲਾਂ ਹੂੰ ਕੰਮ ਮੁੱਕਦਾ ਸਵੇਰ ਤੋਂ ਸ਼ਾਮ ਤੱਕ ਨਹੀਂ ਹੱਲ ਪੰਜਾਲੀਆਂ ਦਾ ਨਹੀਂ ਕੰਮ ਇਹ ਦੱਸੋ ਵੀ ਜਦੋਂ ਤੁਸੀਂ ਉੱਥੋਂ ਆ ਗਏ ਤੁਹਾਡੇ ਬਜ਼ੁਰਗਾਂ ਨੇ ਕਿਹਾ ਨਹੀਂ ਤੇ ਜਿੱਦਾਂ ਇੱਥੇ ਆਰਿਆ ਸਕੂਲ ਬੜਾ ਮਸ਼ਹੂਰ ਸੀ ਉਸ ਵੇਲੇ ਨਹੀਂ ਪੜ੍ਹ ਲੈ ਉਹ ਹਿੰਮਤ ਹੀ ਨਹੀਂ ਪਿਆ ਹੈ ਪੈਸੇ ਆਉਂਦੇ ਸੀ ਪੜ੍ਹਨਾ ਚਾਹੁੰਦੇ ਸੀ ਕਿਤਾਬਾਂ ਜੋ ਪੈਸੇ ਨਹੀਂ ਸੀ ਉਹ ਆਰਿਆ ਸਕੂਲ ਸੀਗਾ ਮੋਨੀਆਂ ਸਲਾਮੀਆਂ ਹੁੰਦਾ ਸੀ ਇਹ ਆਹੋ ਦੋ ਖਾਲਸਾ ਜਿਹੜਾ ਬਣ ਗਿਆ ਹੁਣ ਸੀ ਸਭ ਕੁਝ ਪੜ੍ਹੇ ਆ ਕੇ ਰਾਜਪੂਤਾਂ ਜਿਹੜੇ ਤਗੜੇ ਤਗੜੇ ਬੰਦੇ ਜਿਹਨਾਂ ਕੋਲ ਪੈਸੇ ਸੀ ਉਹਨਾਂ ਮੁੰਡੇ ਪੜ੍ਹਾ ਲਏ ਅੱਛਾ ਤੁਸੀਂ ਨਹੀਂ ਪੜ੍ਹਦੇ ਆਪਣੇ ਬਜ਼ੁਰਗਾਂ ਨਾਲ ਹੀ ਲੱਗੇ ਰਹੇ ਇਹ ਲੱਗੇ ਸੀ ਜਿਹੜੀਆਂ ਗਾਈ ਵੀ ਇੱਥੇ ਲੈ ਆਏ ਫਿਰ ਉਹ, ਹਾਂਜੀ। ਬੱਕਰੀਆਂ ਬੱਕਰੀ ਵੀ ਲਿਆਏ ਬੱਕਰੀ ਫਿਰ ਵੇਚ ਦਿੱਤੀ ਹਾਂ ਗਾਈ ਨੇ 8 ਸੂਏ ਸੂਈ ਅੱਛਾ 8 ਸੂਏ ਦੇ ਇਹ ਮਤਲਬ ਗਾਈ ਨੇ ਤੁਹਾਡਾ ਚੰਗਾ ਦੇਣ ਦੇਣਾ ਸੀ ਹਿਸਾਬ ਕਿਤਾਬ ਸੀ ਉਹਦੇ ਨਾਲ ਹਾਂਜੀ। ਬੱਕਰੀਆਂ ਵੇਚਦੀਆਂ ਫਿਰ ਬੱਕਰੀ ਨੇ ਵੇਚ ਦਿੱਤੀਆਂ 12-14 ਰੁਪਏ ਦੀ ਵਿਕਦੀ ਆ 12-14 ਰੁਪਏ ਦੀ ਬੱਕਰੀ ਵਿਕਦੀ ਸੀ ਅੱਛਾ ਅੱਛਾ
ਚਲੋ ਫਿਰ ਅੱਛਾ ਇਹ ਦੱਸੋ ਜਦੋਂ ਇੱਥੇ ਆ ਕੇ ਰਹਿਣ ਲੱਗ ਪਏ ਹੌਲੀ 2 ਸਾਲ 1.5 ਸਾਲ ਕਦੇ ਪਿੰਡ ਤੋਂ ਕੋਈ ਸੰਪਰਕ ਹੋਇਆ ਹੋਵੇ ਉੱਥੇ ਇੱਕ ਵਾਰੀ ਖਤ ਲਿਖਿਆ ਸੀ ਮੈਂ ਤੁਸੀਂ ਕਿਹਨੂੰ ਨਜੀਰ ਨੂੰ, ਨਜ਼ੀਰ ਨੂੰ ਅੱਛਾ ਉਹਦਾ ਜਵਾਬ ਵੀ ਆਇਆ ਸੀ ਮੈਨੂੰ। ਅੱਛਾ ਚਿੱਠੀ ਹੈਗੀ ਤੁਹਾਡੇ ਕੋਲ ਕਿ ਨਹੀਂ ਚਿੱਠੀ ਬਹੁਤ ਦੇਰ ਹੋ ਗਈ 65 ਸਾਲ ਪਹਿਲਾਂ ਦੀ ਗੱਲ। ਅੱਛਾ ਉਹ 65 ਚ ਫਿਰ ਫਿਰ ਜੰਗ ਲੱਗ ਗਿਆ 65 ਦਾ ਹੂੰ। ਤੇ ਫਿਰ ਮੈਂ ਗੌਰ ਨਹੀਂ ਕੀਤੀ। ਮੈਂ ਕਿਹਾ ਹੁਣ ਨਹੀਂ ਜਿਹੜਾ ਸਾਡਾ ਪਿੰਡ ਸੀ ਨਾ ਹਾਂ। ਉਹ ਵੀ ਮੈਂ ਸੁਣਿਆ ਵੀ ਇਹ ਸਾਡੀ ਸੈਨਾ ਨੇ ਘੇਰ ਲਿਆ, ਜਿੱਤ ਲਿਆ ਅੱਛਾ ਜੰਡਿਆਲਾ, ਅੱਛਾ ਉੱਥੋਂ ਤੱਕ ਪੁੱਜ ਗਏ ਸੀ। ਅੱਛਾ ਜਦੋਂ ਫਿਰ ਨਜ਼ੀਰ ਨਾਲ ਚਿੱਠੀ ਤੇ ਗੱਲਬਾਤ ਹੋਈ ਕੀ ਗੱਲਬਾਤ ਕੀਤੀ ਮਾੜੀ? ਉਹਨੇ ਫਿਰ ਇਹ ਪੁੱਛਿਆ ਮੈਨੂੰ ਹਾਂ ਵੀ ਤੁਸੀਂ ਆਪਣੇ ਬਾਲਦਾਰਾਂ ਨਾਲ ਹੀ ਦੱਸਿਆ। ਹਾਂ ਮੈਂ ਆਪਣਾ ਦੱਸਿਆ, ਉਹਨਾਂ ਨੇ ਨਹੀਂ ਦੱਸਿਆ। ਹਾਂ ਸਾਡੇ ਬਾਲਦਾਰ ਮੈਨੂੰ ਵੀ ਪਿਤਾ ਪਿਤਾ, ਚਾਚਾ ਇਹਨਾਂ ਚਾਚਾ, ਕੀ ਹਾਲ ਹੈ ਬਜ਼ੁਰਗਾਂ ਦਾ। ਉਹਨਾਂ ਨੇ ਨਹੀਂ ਦੱਸਿਆ। ਇੰਨੀ ਉਹਨੇ ਪੁੱਛੀ। ਤੇ ਤੁਹਾਡਾ ਵਿਆਹ ਹੋਇਆ ਸੀ ਉਦੋਂ 65 ਚ 65 ਚ ਵਿਆਹ ਹੋ ਗਿਆ। ਤੇ ਇਹ ਵੀ ਦੱਸਿਆ ਨਾ ਮੇਰਾ ਵਿਆਹ ਹੋ ਗਿਆ ਹਾਂ। ਤਾਂ ਉਹਦਾ ਵੀ ਹੋ ਗਿਆ ਉਹਦਾ ਮੈਂ ਵਿਆਹ ਗੱਲ ਨਹੀਂ ਕੀਤੀ। ਉਹਦਾ ਹੋ ਗਿਆ ਹੁਣ। ਉਹ ਮੁਸਲਮਾਨ ਛੇਤੀ ਹੋ ਜਾਂਦੇ ਵਿਆਹ, ਅੱਛਾ ਅੱਛਾ ਸਾਡੇ ਔਖੇ ਹੁੰਦੇ। ਹੂੰ ਤੇ ਇਹ ਗੱਲਾਂ ਹੋਈਆਂ ਜਿਆਦਾ ਜਿਆਦਾ ਇੰਨੇ ਜਿਹੇ ਲਿਖੇ ਸੋਚ ਮੁੜ ਕੇ ਕਦੇ ਗੱਲ ਨਹੀਂ ਹੋਈ। ਨਜ਼ੀਰ ਫਿਰ ਉੱਥੇ ਕੰਮ ਕਰਦਾ ਸੀ ਉਹ ਵੀ ਜਾਂ ਉਹ ਖੇਤੀ ਕਰਦਾ ਉਹ ਵੀ ਪਤਾ ਲੱਗ ਦੱਸਿਆ ਹੋਵੇ? ਉਹਨੇ ਇਹ ਨਹੀਂ ਦੱਸਿਆ ਵੀ ਕੀ ਅੱਛਾ ਕਰਨਾ। ਉਹਦੇ ਬਾਅਦ ਨਹੀਂ ਕਦੇ ਸੰਪਰਕ ਹੋਇਆ ਹੈ ਨਾ? ਨਾ ਕੋਈ ਸਮਰਥ ਨਹੀਂ ਹੋਇਆ। ਅੱਛਾ ਕਦੇ ਖਿਆਲ ਹੁਣ ਤੁਹਾਡੇ ਜਦੋਂ ਸਿਆਣੇ ਹੋ ਗਏ ਹੋ ਹੈ ਨਾ ਖਿਆਲ ਹੁਣ ਵੀ ਹੁੰਦਾ, ਦੇਖ ਜਾ ਸਭ ਕੁਝ ਹੁੰਦਾ ਨਹੀਂ ਚੱਲਦਾ, ਪਰ ਉਹ ਚੀਜ਼ ਥੋੜੀ ਹੋਣੀ ਹਾਂ ਹੁਣ ਬਦਲ ਗਿਆ ਹੁਣ। ਨਹੀਂ ਜਦੋਂ ਤੁਸੀਂ ਕਈ ਵਾਰ ਬੰਦਾ ਲੰਮਾ ਪਿਆ ਹੁੰਦਾ ਸ਼ਾਮ ਨੂੰ ਇਕੱਲੇ ਹੋ ਨਾ ਬਸ ਸੋਚੀਦਾ ਦੇਖੀਦਾ ਹਾਂ ਵੀ ਉੱਥੇ ਜਾਂਦੇ ਜੋ ਹਾਂ ਕਰਦੇ ਉਹ ਤਿਉਹਾਰ ਰੁੱਖ ਹੈ ਇਹ ਸਕੂਲ ਹੈ ਇਹ ਉਹ ਹੈ ਨਾ ਉਹ ਗੱਲਾਂ ਚੇਤਾ ਆਉਂਦੀਆਂ ਹੋਣੀਆਂ ਹਾਂ ਬਤੂ ਮੋੜੇ ਬਤੂ ਮੁਸਲਮਾਨਾਂ ਨੇ ਦੇਖਦਾ ਕੋਈ ਗੱਲ ਨਹੀਂ। ਅੱਛਾ ਚਲੋ ਤੇ ਜੇ ਕਦੇ ਮੌਕਾ ਮਿਲੇ ਮੰਨ ਲਓ ਤੁਹਾਨੂੰ ਕੋਈ ਬੰਦਾ ਕਹੇ ਜੀ ਸਰਕਾਰ ਖੋਲ ਦੇਵੇ ਜੀ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੇ ਆਪਣਾ ਪਿੰਡ ਦੇਖਣਾ ਚਾਹਣ ਤਾਂ ਆ ਜਾਓ, ਦੇਖਣ ਦੀ ਖਾਸ਼ ਹੈ ਹੈਗੀ ਹੈ ਹਾਂ ਜੇ ਹੋ ਜਾਏ ਤਾਂ ਜੇ ਹੋ ਜਾਏ ਤਾਂ ਫਿਰ ਜਾਓਗੇ ਹੈ ਨਾ? ਕਿਰਾਏ ਖਰਚੇ ਪੈਸੇ ਵੀ ਲਾਵਾਂਗੇ ਹਾਂ ਫ੍ਰੀ ਨਹੀਂ ਹਾਂ ਖਰਚ ਤੇ ਜਾਵਾਂਗੇ ਯਾਰ ਇਹ ਮਤਲਬ ਦਿਲ ਕਰਦਾ ਕਿ ਆਪਣੀ ਜਨਮ ਭੂਮੀ ਦੇਖੀ ਹੈ ਨਾ? ਦੇਖਣ ਇੱਕ ਵਾਰ ਦਿਲ ਕਰਦਾ ਹੈ ਪਰ ਖੁੱਲ ਹੋਏ ਤਾਂ ਯਾਰਾਂ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਨੂੰ ਹੈ ਨਾ ਮਿਲਣ ਉਹਨਾਂ ਨੇ ਅੱਗੇ ਜਿਹੜਾ ਔਲਾਦ ਹੋਏ ਜੇ ਉਹੀ ਮਿਲ ਪਏਗੀ ਤਾਂ ਚਲੋ ਜੇ ਅਸੀਂ ਹੁਣ ਤੁਹਾਡੇ ਨਾਲ ਇਹ ਜਵਾਨ ਤਾਂ ਨਹੀਂ ਕਰਦੇ ਕਿ ਤੁਹਾਨੂੰ ਪਿੰਡ ਤੁਹਾਡਾ ਅਸੀਂ ਲੈ ਕੇ ਜਾਵਾਂਗੇ, ਪਤਾ ਉਹ ਸਰਕਾਰਾਂ ਦੇ ਮਸਲੇ ਹੈ ਨਾ। ਤੇ ਜੇ ਮੈਂ ਹੁਣ ਕੋਸ਼ਿਸ਼ ਕਰਦਾ ਤੁਹਾਡੇ ਉਧਰ ਨੂੰ ਇਹ ਵੀਡੀਓ ਬਣਾ ਕੇ ਭੇਜਣੀ ਹੈ ਮੈਂ, ਕੀ ਪਤਾ ਨਜ਼ੀਰ ਵੀ ਜਿੰਦਾ ਹੋਵੇ ਬੂਟੀ ਵੀ ਜਿੰਦਾ ਹੋਵੇ, ਹੋ ਸਕਦਾ ਜੇ ਕੋਈ ਸੰਪਰਕ ਹੋ ਜਾਏ ਤਾਂ ਮੈਂ ਉੱਥੇ ਕਰਦਾ ਕੋਸ਼ਿਸ਼ ਤੁਹਾਨੂੰ ਉਸ ਪਿੰਡ ਦੇ ਬਜ਼ੁਰਗਾਂ ਉਹਨੂੰ ਕਿਸੇ ਬੰਦੇ ਨੂੰ ਕਹਿੰਦਾ ਉਸ ਪਿੰਡ ਦੀ ਇੱਕ ਵੀਡੀਓ ਬਣਾ ਕੇ ਭੇਜੋ ਸਾਨੂੰ, ਤਾਂ ਤੁਹਾਨੂੰ ਫਿਰ ਦਿਖਾਵਾਂਗੇ। ਕੀ ਪਤਾ ਸਕੂਲ ਜਾ ਮਾਰ ਹੋ ਸਕਦਾ, ਵੈਸੇ ਹੁਣ ਤਾਂ ਘਰ ਬਦਲ ਗਏ ਹੋਣੇ ਆ, ਕੋਈ ਰੁੱਖ ਹੋਵੇ ਮੰਦਿਰ ਹੋਵੇ ਪੁਰਾਣੇ ਹੈ ਨਾ। ਹਾਂ ਤੁਹਾਡੇ ਪਿੰਡ ਉਦੋਂ ਮੰਦਿਰ ਹੀ ਮੁਸਲਮਾਨਾਂ ਦੀ ਮਸਜਿਦ ਵੀ ਸੀਗੀ? ਨਹੀਂ ਕੋਈ ਮਸਜਿਦ ਗੁਰਦੁਆਰਾ ਵੀ ਨਹੀਂ ਹੋਣਾ? ਨਹੀਂ ਬਣ ਦਿੰਦੇ ਸਾਡੇ ਪਿੰਡ, ਬਣ ਨਹੀਂ ਸੀ ਦਿੰਦੇ। ਅੱਛਾ ਯੋਰ ਹੀ ਰਾਜਪੂਤ। ਅੱਛਾ ਜੇ ਮੰਨ ਲਓ ਅੱਛਾ ਬਾਪੂ ਜੀ ਨਜ਼ੀਰ ਜਿੰਦਾ ਹੋਵੇ ਤਾਂ ਉਹਦੇ ਨਾਲ ਕੀ ਗੱਲਾਂ ਕਰਨੀਆਂ ਹੋਵੇ? ਉਹਨਾਂ ਦੇ ਇਹੋ ਯੋਗ ਮੇਰੇ ਨਾਲ ਕਰਦੇ ਪਏ ਦੱਸਣ ਪਏ ਇਦਾਂ ਗੱਲ ਹੋਵੇ ਬਚਪਨ ਦੀਆਂ ਕੋਈ ਗੱਲਾਂ ਜਿਹੜੀ ਤੁਹਾਨੂੰ ਯਾਦ ਨਜ਼ੀਰ ਦੀ ਕੋਈ ਖਾਸ ਯਾਦ ਹੋਵੇ ਜਾਂ ਬੂਟੀ ਦੀ ਯਾਰ ਮੈਨੂੰ ਛੋਟੀ ਕੀ ਮਾੜੀ ਮੋਟੀ ਕੋਈ ਗੱਲਾਂ ਇਹੋ ਹੀ ਖੇਡਣਾ ਖੋਲਣਾ 14-15 ਸਾਲ ਦੇ ਸੀਗੇ ਫਿਰ ਵੀ 13-14 ਸਾਲਾਂ ਦੇ ਮਿਲਦੇ ਜਲਦੇ ਹੀ ਆਉਂਦੇ ਹੀ ਪੜ੍ਹਦੇ। ਜੇ ਮੰਨੋ ਨਜ਼ੀਰ ਤੁਹਾਡੇ ਕੋਲ ਇੱਥੇ ਆ ਜਾਂਦਾ, ਹਾਂਜੀ ਮੰਨ ਲਿਆ ਉਹ ਪਾਕਿਸਤਾਨ ਸਾਡੀ ਹਿੰਦੁਸਤਾਨ ਸਰਕਾਰ ਕਹਿੰਦੀ ਅਸੀਂ ਪਾਕਿਸਤਾਨ ਦੇ ਪੁਰਾਣੇ ਬਜ਼ੁਰਗ ਕੋਈ ਮਿਲਣਾ ਚਾਹੁੰਦੇ ਆਪਣੇ ਸਾਥੀਆਂ ਨੂੰ, ਉਹ ਆ ਜਾਏ ਸਾਡੀ ਨਾਲ ਕੋਲ ਖੋਲ ਦੇਵੇ ਸਰਕਾਰ, ਨਜ਼ੀਰ ਆ ਜਾਵੇ ਤੁਹਾਡੇ ਕੋਲ, ਹਾਂਜੀ ਫੇਰ ਅਸੀਂ ਸੇਵਾ ਕਰਾਂਗੇ ਇਦਾਂ ਨਹੀਂ ਹੁੰਦੀ ਹੈ। ਰੱਖੋਗੇ ਉਹਨੂੰ ਆਪਣੇ ਕੋਲ ਜਿੰਨੇ ਦਿਨ ਰਹਿਣਾ ਰਹਿ ਹੈ ਨਾ? ਹਾਂ ਜਿੱਦਾਂ ਦੀ ਸੇਵਾ ਵਧੀਆ ਹੋਗੀ ਕਰਾਂਗੇ ਜੋ ਵੀ ਖਾਣਾ ਪੀਣਾ ਹੋਏਗਾ ਉਹਨੇ ਹਾਂ ਉਹਨੂੰ ਸਭ ਕੁਝ ਮਿਲੇਗਾ। ਹਾਂ ਮਿਲ ਜਾਏ ਤਾਂ ਵਧੀਆ ਹੈ ਨਾ, ਤਮੰਨਾ ਹੈਗੀ ਹੈ ਤਮੰਨਾ ਹੈ ਕਿ ਨਜ਼ੀਰ ਮਿਲ ਜਾਏ ਜਾਂ ਬੂਟੀ ਮਿਲ ਜਾਏ ਹੈ ਨਾ, ਜਾਂ ਕੋਈ ਪਿੰਡ ਹੋਰ ਉਸ ਵੇਲੇ ਦੇ ਕੋਈ ਯਾਦ ਉਹ ਮਿਲ ਕੇ ਸ਼ਾਇਦ ਯਾਦ ਆ ਜਾਏ। ਇਹ ਦੋ ਤਾਂ ਚੇਤਾ ਹੀ ਹੈ ਨਾ ਤੁਹਾਨੂੰ? ਇਹ ਤੇ ਦੋ ਚੇਤੇ ਨੇ, ਮਤਲਬ ਬਾਕੀ ਹੋ ਸਕਦਾ ਉਹਨੂੰ ਹੋਰ ਹੋਣ ਤਾਂ ਇਹ ਤਾਂ ਤੁਹਾਡੇ ਫਿਰ ਨਾਲ ਦੇ ਬੇਲੀ ਸੀ ਨਾ? ਹਾਂਜੀ ਇਹ ਦੇ ਨਾਲ ਦੇ ਹੈ ਨਾ, ਜੇ ਨਜ਼ੀਰ ਮਿਲ ਜਾਏ ਫਿਰ ਨਜ਼ਾਰਾ ਹੀ ਨਜ਼ਾਰਾ ਹੈ ਹੈ ਨਾ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਤੁਹਾਨੂੰ ਤੁਹਾਡਾ ਪਿੰਡ ਦਿਖਾਉਣ ਦੀ ਕੋਸ਼ਿਸ਼ ਹੈ ਮੇਰੀ। ਚਲ ਕੋਸ਼ਿਸ਼ ਹੋ ਕਰਨੀ ਵੀ ਚਾਹੀਦੀ, ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ। ਜੰਡਿਆਲੇ ਦੇ ਕੋਈ ਬੰਦੇ ਨੂੰ ਲੱਭਦੇ ਆ ਤੁਹਾਡੀ ਫਿਰ ਆਮਣੇ ਸਾਹਮਣੇ ਬਿਠਾ ਕੇ ਮੋਬਾਈਲ ਤੇ ਹੀ ਸਹੀ ਗੱਲ ਕਰਾ ਦਿੰਦੇ। ਹੋ ਸਕਦਾ ਰੱਬ ਨੇ ਚਾਹਿਆ ਤਾਂ ਨਜ਼ੀਰ ਹੋਇਆ ਤੇ ਅਸੀਂ ਕਿਸੇ ਨਾ ਕਿਸੇ ਸੰਪਰਕ ਕਰਕੇ ਨਾ
ਵੀਡੀਓ ਤੇ ਤੁਹਾਡੀ ਗੱਲਬਾਤ ਇੱਕ ਵਾਰ ਜ਼ਰੂਰ ਕਰਾਵਾਂਗੇ। ਚਲੋ ਠੀਕ ਠੀਕ ਹੈ? ਬਹੁਤ ਵਧੀਆ ਬਹੁਤ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅੱਛਾ ਜੀ ਬਹੁਤ ਵਧੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।